ਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਮੇਲ ਲਹਿ ਦਇਆਲ ਟਹਿ ਪੈ ਦੁਆਰਿਆ ਰਖ ਲੇਵਹੁ ਦੀਨ ਦਇਆਲ ਰਮਤ ਬਹੁ ਹਾਰਿਆ ਭਗਤ ਬਖਸ਼ਲ ਤੇਰਾ ਬਿਰਦ ਹਰ ਪਦ ਤਬ ਧਾਰਿਆ ਤੁਧ ਬਿਨ ਨਾਹੀ ਕੋਇ ਬਿਨਾ ਮੋਹਿ ਸਾਰਿਆ ਕਰ ਗਹਿ ਲੀਹੋ ਸੰਸਾਰ ਸਾਗਰ ਸੰਸਾਰਿਆ ਤੁਧ ਬਿਨ ਨਾਹੀ ਕੋਇ ਬਿਨਾ ਮੋਹਿ ਸਾਰਿਆ ਕਰ ਗਹਿ ਲੇਹੁ ਦਇਆਲ ਸਾਗਰ ਸੰਸਾਰਿਆ ਜਿਉ ਬੁਲਾਵਹਿ ਤਿਉ ਬੁਲਹਿ ਸੁਆਮੀ ਕੁਦਰਤ ਕਮਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੇਵ ਗੰਧਾਰੀ ਪੰਜ ਗਾ ਮਾਈ ਜੋ ਪ੍ਰਭ ਕੇ ਗੁਣ ਗਾਵੈ ਸਫਲ ਆਇਆ ਜੀਵਨ ਫਲ ਤਾਕੋ ਪਾਰ ਬ੍ਰਹਮ ਲਿਵ ਲਾਵੈ ਰਹਾਉ ਸੁੰਦਰ ਸੁਗੜ ਸੂਰ ਸੋਭਿਤਾ ਜੋ ਸਾਧੂ ਸੰਗ ਪਾਵੈ ਨਾਮ ਉਚਾਰ ਕਰੇ ਹਰ ਰਸਨਾ ਬਹੁ ਨਾ ਜੋਗੀ ਧਾਵੈ ਪੂਰਨ ਬ੍ਰਹਮ ਲਗਿਆ ਮਨ ਤਨ ਹੈ ਆਨ ਦ੍ਰਿਸ਼ਟੀ ਆਵੈ ਨਰਕ ਰੋਗ ਨਹੀਂ ਹੋਤ ਜਨ ਸੰਗ ਨਾਨਕ ਜਿਸ ਲੜ ਲਾਵੈ ਮਾਈ ਜੋ ਪ੍ਰਭ ਕੇ ਗੁਣ ਗਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬਨਵਾਸ ਕਲਯੁਗ ਦੇ ਤਾਰਨਹਾਰੇ ਸ਼ਬਦ ਗੁਰੂ दसा ही पातशाहियों के आत्मिक स्वरूप सतगुरु जुगो जुग अटल सतगुरु
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਿੰਘ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੀ ਜਾਗ, ਆਸਾ ਕੀ ਵਾਰ ਗੁਰਬਾਣੀ ਦਾ ਰਸ ਕਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਿੰਘ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਵ ਗੰਧਾਰੀ ਪੰਜਵਾ ਮਾਈ ਜੋ ਪ੍ਰਭ ਕੇ ਗੁਣ ਗਾਵੇ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਸ਼ਬਦ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਇਹ ਪ੍ਰਾਣ ਤਾਰੇ ਜੀਵ ਜੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੇ ਗੁਣਾਂ ਨੂੰ ਗਾਉਂਦਾ ਹੈ। ਮਾਈ ਤੋਂ ਭਾਵ ਸਭ ਜੀਵਾਂ ਨੂੰ ਸਾਂਝਾ ਉਪਦੇਸ਼ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ। ਮਾਈ ਭਾਈ ਸਿੰਘ ਸੇਵਕ ਜੋ ਵੀ ਜੀਵ ਸਤਿਗੁਰੂ ਜੀ ਦੇ ਚਰਨਾਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਉਪਦੇਸ਼ ਪ੍ਰਾਪਤ ਕਰਨ ਵਾਸਤੇ ਆਉਂਦਾ ਹੈ, ਹਰ ਇੱਕ ਜੀਵ ਦੇ ਲਈ ਸਤਿਗੁਰੂ ਜੀ ਸਾਂਝਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਇਹ ਪ੍ਰਾਣ ਧਾਰੀ ਜੀਵ ਕੋਈ ਵੀ ਸੰਸਾਰ ਭਰ ਦੇ ਅੰਦਰ ਕਿਸੇ ਵੀ ਮਜ਼ਹਬ ਦਾ, ਕਿਸੇ ਜਾਤੀ ਦਾ, ਕਿਸੇ ਵਰਣ ਦਾ ਕੋਈ ਵੀ ਜੀਵ ਹੋਵੇ, ਜੇ ਅਕਾਲ ਪੁਰਖ ਪਰਮਾਤਮਾ ਜੀ ਦੇ ਗੁਣਾਂ ਨੂੰ ਗਾਉਂਦਾ ਹੈ, ਨਿਰਹੰਕਾਰ ਹੋ ਕਰਕੇ, ਨਿਮਰਤਾਵਾਨ ਹੋ ਕੇ, ਇੱਕ ਚਿੱਤ ਹੋ ਕੇ ਪਰਮਾਤਮਾ ਦੇ ਗੁਣ ਗਾਉਂਦਾ ਹੈ, ਪ੍ਰੀਤ ਰੂਪ ਰਸਨਾ ਧਾਰਨ ਕਰਕੇ ਵਾਹਿਗੁਰੂ ਜੀ ਦੇ ਗੁਣ ਉਚਾਰਨ ਕਰਦਾ ਹੈ। ਸਫਲ ਆਇਆ ਜੀਵਨ ਫਲਤਾ ਕੋ। ਉਸ ਜੀਵ ਦਾ ਸੰਸਾਰ ਦੇ ਵਿੱਚ ਆਇਆ ਹੋਇਆ ਜੀਵਨ ਸਫਲਾ ਹੋ ਜਾਂਦਾ ਹੈ। ਅਕਾਲ ਪੁਰਖ ਪਰਮਾਤਮਾ ਦੀ ਝੋਲੀ ਵਿੱਚ ਸਾਧ ਸੰਗਤ ਦੀ ਜੀਵਨ ਦੀ ਸਫਲਤਾ ਦਾ ਫਲ ਪਾ ਦਿੰਦਾ ਹੈ। ਹਰ ਕੋਈ ਝੋਲੀ ਅੱਡ ਕੇ ਸੰਸਾਰ ਦੇ ਅੰਦਰ ਮਹਾਰਾਜ ਸਾਹਿਬ ਜੀ ਦੇ ਦਰ ਤੋਂ ਪਰਮਾਤਮਾ ਦੇ ਜੀ ਦਾ ਸਨਮੁਖ ਹੋ ਕਰਕੇ ਕੋਈ ਜੀਵ ਕੋਈ ਦਾਤ ਮੰਗਦਾ ਪਿਆ, ਕੋਈ ਕਿਸੇ ਤਰ੍ਹਾਂ ਦੀ ਦਾਤ ਮੰਗਦਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰੇ ਜਨ ਪਰਮਾਤਮਾ ਦੇ ਗੁਣ ਗਾਉਣ ਦੀ ਦਾਤ ਮੰਗਦੇ ਹਨ। ਇਹ ਪਰਮਾਤਮਾ ਐਸੀ ਸਾਡੇ ਤੇ ਕਿਰਪਾ ਕਰੋ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਵ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਇਹ ਸਾਡੇ ਮਨ ਵਿੱਚ ਸਦਾ ਹੀ ਮਹਾਰਾਜ ਚਾਅ ਬਣਿਆ ਰਹੇ। ਮਹਾਰਾਜ ਜੀਵਨ ਪਰਯੰਤ ਆਪ ਜੀ ਦੇ ਗੁਣਾਂ ਨੂੰ ਗਾਉਂਦੇ ਰਹੀਏ, ਐਸੀ ਮਹਾਰਾਜ ਸਾਡੇ ਤੇ ਕਿਰਪਾ ਕਰੋ। ਕਦੇ ਵੀ ਮਹਾਰਾਜ ਆਪ ਜੀ ਦੇ ਗੁਣ ਗਾਉਣ ਤੋਂ ਮਹਾਰਾਜ ਸਾਡਾ ਮਨ ਅਵੇਸਲਾ ਨਾ ਹੋਵੇ, ਸਾਡਾ ਮਨ ਕਿਤੇ ਆਲਸੀ ਨਾ ਬਣ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਐਸੀ ਸਾਡੇ ਤੇ ਕਿਰਪਾ ਕਰ ਦੇਵ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜ਼ੂਰ ਉਚਾਰਨ ਕਰ ਰਹੇ ਨੇ, ਸਫਲ ਆਇਆ ਜੀਵਨ ਫਲਤਾ ਕੋ। ਅਸਲ ਜੀਵਨ ਦੀ ਸਫਲਤਾ ਦਾ ਫਲ ਉਹਨਾਂ ਨੂੰ ਪ੍ਰਾਪਤ ਹੋਇਆ ਹੈ ਜਿਨ੍ਹਾਂ ਨੇ ਪਰਮੇਸ਼ਰ ਦੇ ਗੁਣ ਗਾਏ ਹਨ। ਭਾਵੇਂ ਜ਼ਿੰਦਗੀ ਦੀ ਸਫਲਤਾ ਵਾਸਤੇ ਹੋਰ ਵੀ ਕਈ ਸੰਸਾਰ ਭਰ ਦੇ ਜੀਵ ਯਤਨ ਕਰਦੇ ਨੇ, ਹੋਰ ਦੁਨਿਆਵੀ ਸਾਧਨਾਂ ਨੂੰ ਕਰਨ ਦੇ ਵਿੱਚ ਲੱਗੇ ਹੋਏ ਨੇ, ਪਰ ਜੋ ਪਰਮੇਸ਼ਰ ਦੇ ਭਜਨ
ਵਾਹਿਗੁਰੂ ਦੇ ਗੁਣ ਗਾਉਣ ਸਾਧਨ ਦੇ ਵਿੱਚ ਸਫਲਤਾ ਹੈ, ਹੋਰ ਕਿਸੇ ਵੀ ਦੁਨਿਆਵੀ ਸਾਧਨ ਦੇ ਵਿੱਚ ਪ੍ਰਾਪਤ ਨਹੀਂ ਹੋਣ ਵਾਲੀ। ਤੋ ਇਸ ਕਰਕੇ ਮਹਾਰਾਜ ਸਤਿਗੁਰੂ ਜੀ ਉਚਾਰਨ ਕਰ ਰਹੇ ਨੇ, हे ਪ੍ਰਾਣਧਾਰੀ ਜੀਵਾ, ਤੇਰਾ ਸੰਸਾਰ ਦੇ ਵਿੱਚ ਆਇਆ ਸਫਲਾ ਹੋ ਜਾਵੇਗਾ, ਤੈਨੂੰ ਵਾਹਿਗੁਰੂ ਦੀ ਪ੍ਰਾਪਤੀ ਦਾ ਫਲ ਮਿਲ ਜਾਵੇਗਾ ਜੇ ਪ੍ਰੀਤ ਰੂਪ ਰਸਨਾ ਦੇ ਨਾਲ ਵਾਹਿਗੁਰੂ ਦੇ ਗੁਣਾਂ ਨੂੰ ਗਾਵੇਗਾ। ਐਸਾ ਵਾਹਿਗੁਰੂ ਦਾ ਪਿਆਰਾ ਜੀਵਾ ਆਪਣੀ ਚਿੱਤ ਬਿਰਤੀ ਨੂੰ ਪ੍ਰਮਾਤਮਾ ਦੇ ਚਰਨਾਂ ਵਿੱਚ ਲਾ ਕੇ ਰੱਖਦਾ ਹੈ। ਪਿਆਰ ਵਿੱਚ ਭਿੱਜ ਕੇ ਪ੍ਰਮਾਤਮਾ ਨੂੰ ਚੇਤੇ ਕਰਨਾ, ਇੱਕ ਚਿੱਤ ਹੋ ਕੇ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਨਾ। ਭਾਵੇਂ ਇਹ ਨਹੀਂ ਹੈ ਪ੍ਰਤੱਖ ਕੇ ਸੰਸਾਰ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਮੇਰੇ ਸਾਹਮਣੇ ਹੈ, ਜਾਂ ਕਿਉਂਕਿ ਜੀਵ ਦੇ ਅੰਦਰ ਉਨੀ ਦੇਰ ਤੱਕ ਸਾਧ ਸੰਗਤ ਜੀ ਭਰੋਸਾ ਨਹੀਂ ਵੱਧਦਾ ਜਿੰਨੀ ਦੇਰ ਤੱਕ ਦ੍ਰਿਸ਼ਟਾਮਾਨ ਸੰਸਾਰ ਦੇ ਕਿਸੇ ਅੰਦਰ ਦੇਖ ਨਹੀਂ ਲੈਣਾ ਕਰਦਾ। ਅਦ੍ਰਿਸ਼ਟ ਸਰੂਪ ਪਰਮਾਤਮਾ ਦਾ ਜਦੋਂ ਤੱਕ ਨਜ਼ਰ ਨਹੀਂ ਆਉਂਦਾ ਉਦੋਂ ਤੱਕ ਜੀਵ ਦੇ ਮਨ ਦੇ ਅੰਦਰ ਵਿਸ਼ਵਾਸ ਨਹੀਂ ਹੋਣਾ ਕਰਦਾ। ਪਰ ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਜੀ ਦੇ ਚਰਨਾਂ ਦਾ ਪਿਆਰ ਲੱਗ ਜਾਂਦਾ ਹੈ, ਉਹ ਭਾਵੇਂ ਸਰੀਰ ਕਰਕੇ ਕਿਸੇ ਥਾਂ ਤੇ ਹੋਣ, ਭਾਵੇਂ ਦੀਦਾਰ ਵੀ ਨਾ ਪ੍ਰਾਪਤ ਹੋ ਰਹੇ ਹੋਣ, ਉਹਨਾਂ ਦੇ ਮਨ ਅੰਦਰ ਇੱਕ ਭਾਵਨਾ ਹੁੰਦੀ ਹੈ ਸਾਧ ਸੰਗਤ ਜੀ ਕਿ ਜੇ ਮੈਂ ਨਹੀਂ ਪਰਮਾਤਮਾ ਨੂੰ ਦੇਖ ਸਕਦਾ, ਪਰਮਾਤਮਾ ਤਾਂ ਮੈਨੂੰ ਦੇਖਦਾ ਹੀ ਪਿਆ ਹੈ ਨਾ। ਜੇ ਮੈਂ ਨਹੀਂ ਪਰਮੇਸ਼ਰ ਦੀ ਆਵਾਜ਼ ਸੁਣ ਸਕਦਾ ਤੇ ਪਰਮੇਸ਼ਰ ਮੇਰੀ ਆਵਾਜ਼ ਤਾਂ ਸੁਣਦਾ ਹੀ ਪਿਆ ਹੈ ਨਾ। ਇਹਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਗੁਰਮੁਖ ਪਿਆਰੇ ਅਨੁਭਵ ਕਰਦੇ ਹੋਏ ਇੱਕ ਨਾ ਇੱਕ ਦਿਨ ਅਕਾਲ ਪੁਰਖ ਪਰਮਾਤਮਾ ਨੂੰ ਪਾ ਹੀ ਲੈਂਦੇ ਹਨ ਸਾਖਸ਼ਾਤ ਰੂਪ ਦੇ ਵਿੱਚ। ਮਨ ਦੇ ਅੰਦਰ ਭਾਵਨਾ ਬਣਾ ਕੇ ਪਰਮਾਤਮਾ ਨੂੰ ਚੇਤੇ ਕਰਦੇ ਨੇ, ਪ੍ਰੀਤ ਰੂਪ ਰਸਨਾ ਦੇ ਨਾਲ ਵਾਹਿਗੁਰੂ 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 ਸਤਿਨਾਮ ਵਾਹਿਗੁਰੂ ਬਾਰ-ਬਾਰ ਉਚਾਰਨ ਕਰਦੇ ਨੇ। ਤੇ ਕੋਈ ਗੱਲ ਨਹੀਂ ਜੇ ਅਸੀਂ ਨਹੀਂ ਪਰਮਾਤਮਾ ਨੂੰ ਦੇਖ ਸਕਦੇ, ਸਾਡੇ ਕੋਈ ਅਜੇ ਕਰਮਾਂ ਦੇ ਵਿੱਚ ਕੋਈ ਫਰਕ ਹੋਵੇਗਾ, ਪੂਰਬਲੇ ਜਿਹੜੇ ਸੀ ਕਮਾਈ ਹੋ ਕਰਮ ਹਨ ਜਿਨ੍ਹਾਂ ਕਰਕੇ ਜੇ ਵਿਘਨ ਪੈ ਰਹੇ ਹੈ, ਪਰ ਇਹ ਭਰੋਸਾ ਜ਼ਰੂਰ ਉਹਨਾਂ ਦੇ ਅੰਦਰ ਹੁੰਦਾ ਕਿ ਪ੍ਰਮਾਤਮਾ ਨੇ ਸਾਨੂੰ ਜ਼ਰੂਰ ਦੇਖਦਾ ਤੇ ਸੁਣਦਾ ਪਿਆ ਹੈ। ਐਸੀ ਮਨ ਵਿੱਚ ਭਾਵਨਾ ਬਣਾ ਕੇ ਮਹਾਰਾਜ ਕਹਿੰਦੇ, ਪਾਰ ਬ੍ਰਹਮ ਲਿਵ ਲਾਵੈ, ਪਾਪਾ ਪੁੰਨਾਂ ਤੋਂ ਪਰੇ ਬ੍ਰਹਮ ਸਰੂਪ ਦੇ ਚਰਨਾਂ ਵਿੱਚ ਹਰ ਸਮੇਂ ਲਿਵ ਲਾ ਕੇ ਰੱਖਦੇ ਹਨ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਸੁੰਦਰ ਸੁਗੜ ਸੁਰ ਸੋਭਿਤਾ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਫਰਮਾਉਂਦੇ ਹੈ, ਉਹ ਜੀਵ ਸੁੰਦਰ ਹਨ, ਸੁਗੜ ਹਨ, ਸੂਰ ਸੂਰਮੇ ਹਨ, ਤੇ ਬੇਤਾ ਕਹਿੰਦੇ ਨੇ ਸਤ ਸੰਗਤ ਜੀ ਬ੍ਰਹਮ ਬੇਤੇ ਨੂੰ, ਜਿਸ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਜੋ ਸਾਧੂ ਸੰਗ ਪਾਵੈ, ਜਿਹੜਾ ਵਡਭਾਗਾ ਜੀਵ ਜੀਵਨ ਦੇ ਅੰਦਰ ਸਾਧੂ ਦੀ ਸੰਗਤ ਪ੍ਰਾਪਤ ਕਰ ਲੈਂਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਉਹ ਸੁੰਦਰ ਹੈ, ਹਿਰਦੇ ਦੀ ਨਿਰਮਲਤਾ ਕਰਕੇ ਸਾਧ ਸੰਗਤ ਜੀ ਸੁੰਦਰ ਹੈ। ਹਿਰਦਾ ਸਵੱਛ ਹੋਣੇ ਕਰਕੇ ਉਹਦਾ ਜੀਵਨ ਉਜਲ ਹੈ, ਹਿਰਦੇ ਦੀ ਸੁੰਦਰਤਾ ਕਰਕੇ। ਹਿਰਦੇ ਅੰਦਰ ਕਿਤੇ ਨਾ ਹੰਕਾਰ ਦੀ ਪਾਪ ਮੈਲ ਹੈ, ਹਉਮੈ ਦੀ ਮੈਲ ਵੀ ਨਹੀਂ ਹੈ, ਨਾ ਕੋਈ ਪਾਪ ਕਰਮਾਂ ਦੀ ਮੈਲ ਹੈ। ਹਿਰਦਾ ਸ਼ੁੱਧ ਹੋਣੇ ਕਰਕੇ ਮਹਾਰਾਜ ਕਹਿੰਦੇ ਉਹ ਸੁੰਦਰ ਹਨ। ਔਰ ਇਸ ਪ੍ਰਕਾਰ ਫਿਰ ਹਜ਼ੂਰ ਕਹਿੰਦੇ ਹਨ, ਸੁਗੜ ਸ੍ਰੇਸ਼ਟ ਘਾਟਤਾ ਦੇ ਗੁਣਾਂ ਨੂੰ ਘੜਨੇ ਵਾਲੇ, ਸ਼ੁਭ ਗੁਣਾਂ ਰੂਪੀ ਘਾਟਤਾ ਨੂੰ ਘੜਨ ਵਾਲੇ ਉਹ ਗੁਰਮੁਖ ਪਿਆਰੇ ਹਨ। ਤੇ ਸੂਰ ਨਾਮ ਸੂਰਮੇ ਦਾ ਹੈ, ਜਿਨ੍ਹਾਂ ਨੇ ਪਰਮੇਸ਼ਰ ਦੇ ਪਿਆਰੇ ਸਾਧੂ ਜਨਾਂ ਦੀ ਜੀਵਨ ਦੇ ਅੰਦਰ ਸੰਗਤ ਪ੍ਰਾਪਤ ਕੀਤੀ ਹੈ। ਮਹਾਰਾਜ ਕਹਿੰਦੇ ਸੂਰਮੇ ਵੀ ਹਨ, ਕਿਉਂਕਿ ਉਹਨਾਂ ਨੇ ਭਲੇ ਪੁਰਸ਼ਾਂ ਦੀ ਸੰਗਤ ਕਰਕੇ ਮਨ ਰੂਪੀ ਦੁਸ਼ਮਣ ਤੇ ਫਤਿਹ ਪਾ ਲਈ ਹੈ। ਮਨ ਨੂੰ ਜਿੱਤ ਕੇ ਆਪਣੇ ਵਸੀਕਾਰ ਕਰ ਲਿਆ, ਅਤੇ ਵੇਦਾਂ ਨਾਮ ਸਾਧ ਸੰਗਤ ਜੀ ਗਿਆਨ ਦੇ ਜਾਣਨੇ ਵਾਲੇ ਦਾ ਵੇਦਾਂ ਕਰਕੇ ਹਰ ਪੱਖ ਤੋਂ ਮਹਾਰਾਜ ਕਹਿੰਦੇ ਉਹਨਾਂ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ। ਜੋ ਸਾਧੂ ਸਾਨੂੰ ਪਾਵੈ, ਜਿਨ੍ਹਾਂ ਨੇ ਸਾਧੂ ਜਨਾਂ ਦੀ ਸੰਗਤ ਜੀਵਨ ਦੇ ਅੰਦਰ ਪਾ ਲਈ ਹੈ। ਸਾਧ ਸੰਗਤ ਜੀ, ਜਿਵੇਂ ਜਿਵੇਂ ਜੀਵ ਅਕਾਲ ਪੁਰਖ ਪਰਮਾਤਮਾ ਦਾ ਚਿੰਤਨ ਕਰਦਾ ਹੈ, ਸ਼ਬਦ ਦਾ ਅਭਿਆਸ ਕਰਦਾ ਹੈ, ਤਿਵੇਂ ਤਿਵੇਂ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋਈ ਜਾਂਦਾ ਹੈ। ਤੇ ਜਿਵੇਂ ਜਿਵੇਂ ਜੀਵ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ,
ਤਿਵੇਂ ਤਿਵੇਂ ਔਗੁਣਾਂ ਨੂੰ ਛੱਡਦਾ ਹੈ, ਸ਼ੁਭ ਗੁਣਾਂ ਨੂੰ ਜੀਵਨ ਦੇ ਵਿੱਚ ਧਾਰਨ ਕਰਦਾ ਹੈ। ਤੇ ਜਦੋਂ ਸ਼ੁਭ ਗੁਣਾਂ ਦਾ ਧਾਰਨੀ ਬਣਦਾ ਹੈ, ਸੁਭਾਵਿਕ ਹੀ ਹੈ ਸਾਧ ਸੰਗਤ ਜੀ, ਹਿਰਦਾ ਜਿਹੜਾ ਹੈ ਨਾ ਸ਼ੁੱਧ ਹੋਣਾ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਸ਼ੁਭ ਗੁਣਾਂ ਨੂੰ ਧਾਰਨ ਕਰਨ ਵਾਲਾ ਮਨੁੱਖ ਕਦੇ ਵੀ ਮੰਦੇ ਕਰਮ ਨਹੀਂ ਕਰਦਾ, ਕਦੇ ਵੀ ਪਾਪ ਕਰਮ ਨਹੀਂ ਕਰਦਾ। ਪਾਪ ਕਰਮ ਕਰਨੀ ਤਾਂ ਦੂਰ ਦੀ ਗੱਲ, ਮਨ ਵਿੱਚ ਬੁਰਾ ਕਿਸੇ ਦਾ ਚਿਤਵਦਾ ਵੀ ਨਹੀਂ ਹੈ। ਐਸੀ ਮਨ ਵਿੱਚ ਭਾਵਨਾ ਬਣਾ ਕੇ ਹਰ ਸਮੇਂ ਜੀਵਨ ਨਿਰਵਾਹ ਕਰਦਾ ਹੈ। ਮਹਾਰਾਜ ਸਿੰਘ ਜੀ ਦੀ ਦਰਸਾਏ ਹੋਏ ਮਾਰਗ ਤੇ ਚੱਲਦਾ ਹੈ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁਖ ਨਹੀਂ ਭਾਈ ਮੀਤ। ਅਜਿਹੀ ਮਨ ਵਿੱਚ ਭਾਵਨਾ ਬਣਾ ਕਰਕੇ ਉਹ ਵਡਭਾਗਾ ਪੁਰਖ ਜੀਵਨ ਨਿਰਵਾਹ ਕਰਦਾ ਹੈ। तो महाराज हजूर सच्चे पातशाह जी ने उच्चारण किया है, ये ऐसा वो परमेश्वर का प्यारा है, मन के उपर भी साध संगत जी फतेह प्राप्त कर लेंदा है। जीवन के अंदर जो भले पुरुषों की साधु रूप महाराज सिंह जी की भी संगत जिन्होंने प्राप्त हो जाती है। साध संगत जी, धन सतगुरु श्री गुरु रामदास साहिब महाराज साहिब जी जिस समय अकबर बादशाह की सभा के विच जाना सी ना, धन गुरु अमरदास साहिब महाराज सिंह जी के सन्मुख होकर के बेनती की, महाराज सानू तो कोई विद्या भी नहीं आती, उत्थे जा करके सभा के विच विद्वानां दे विच असीं की जवाब देवांगे। गरीब नवाज धन गुरु श्री गुरु अमरदास साहिब पातशाह जी भजन कीते सी, मूल मंत्र का जाप करते जाना। सब जिन्नियां भी विद्यावां ने तुहानू सफुरद हो जाणगियां, सारियां शक्तियां महाराज सच्चे पातशाह कहते तुहाडे अधीन होणगियां। जिहड़ी शक्ति वरतनी चाहो, जिहड़ी विद्या वरतनी चाहो, महाराज सच्चे पातशाह कहते प्रतक तुहानू हाजिर होवेगी। जदों गरीब नवाज सतगुरु अमरदास साहिब महाराज सिंह जी ने यह वचन करके भेजिया ते साध संगत जी बादशाह की सभा के जा करके इस ढंग के जवाब दिते कि वो अगों कोई सवाल नहीं सन कर सके। महाराज सच्चे पातशाह सतगुरु जी कहते हैं, जो साधु संग पावै जीवन के अंदर जिहड़ा साधु जना की संगत प्राप्त कर लेंदा है ना, महाराज धन गुरु अर्जन देव साहिब पातशाह कहते वो ब्रह्म बेता बन जाता है। साध संगत जी असल सूरमा बन जाता है और हृदय की सफाई वाला सुंदरता सिद्ध हो जाता है। फिर शुभ गुणों की घाट को घटने वाला, शुभ गुणों का धारनी बन जाने वाला, जीवन के अंदर अवगुणों को छड्डण वाला ते शुभ गुणों को धारण करने वाला बन जाता है। नाम उचार करे हर रसना, अते हर समय अपनी रसना तो परमेश्वर का नाम उच्चारण करता है। ऐ जीव जे अकाल पुरख वाहिगुरु जी का नाम रसना तो उच्चारण करना करे, बाहड़ ना जोनी धावै, फिर बहुड़ बार बार संसार के विच जोना विच नहीं धारण करना पैंदा। धावै भज दौड़ नहीं करनी पैंदी। कदे किसी जोन नूं जाके प्राप्त हो जाना, कदे किसी जोन की प्राप्ति हो जानी। पर महाराज सच्चे पातशाह हजूर कहते जिन्हां ने प्रीत रूप रसना के नाल वाहिगुरू जी के गुण गाए है, बहुड़ ना जोनी धावै, उन्होंने किते भी होर संसार दी टेढ़ी जूना में भटकना नहीं पिया। जिन्हां ने श्रद्धा विश्वास रूप करना दे नाल अकाल पुरख वाहिगुरू जी के उच्चारण कीते हुए नाम नूं सुनिया है, रसना तो नाम जपदे है ते साध संगत जी कन्नां दे नाल सरवण करदे हन। ऐसा उन्हां गुरमुखां दा जीवन है। हजूर कहते उन्होंने कभी भी जूना में धावना नहीं पैंदा, जो प्यार में भेज के वाहिगुरू जी के गुण उच्चारण करते हैं। फिर उन्होंने की दृष्टि भी साध संगत जी परमात्मा जो ब्रह्म स्वरूप है सब थावां ते परिपूर्वक रमिया हुआ नजर आता है। मन विच तन विच सब थावां ते रोम रूप करके उन्होंने गुरमुखां नूं परमात्मा का स्वरूप नजर आता है। ये शरीर के उपर साध संगत जी किन्ने जो करोड़ा ही रोम हैं, हर एक रोम को चलाने वाला, हर एक रोम को संजीवित रखने वाला अकाल पुरख परमात्मा आप है। महाराज कहते तन करके मन करके सर्व जीवन के अंदर उन्होंने गुरमुखां ने परमेश्वर के स्वरूप को जानिया है।
ਜਿਨ੍ਹਾਂ ਨੇ ਪਿਆਰ ਵਿੱਚ ਭਿੱਜ ਕੇ ਪਰਮੇਸ਼ਰ ਦਾ ਨਾਮ ਉਚਾਰਨ ਕੀਤਾ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਜੀ ਨੇ ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਹੈ। ਆਨ ਦ੍ਰਿਸ਼ਟੀ ਆਵੇ। ਪਰਮੇਸ਼ਰ ਤੋਂ ਬਿਨਾਂ ਉਹਨਾਂ ਨੂੰ ਹੋਰ ਕੋਈ ਦੂਜਾ ਉਹਨਾਂ ਦੀ ਦ੍ਰਿਸ਼ਟੀ ਵਿੱਚ ਆਉਂਦਾ ਹੀ ਨਹੀਂ। ਇੱਕ ਪਰਮਾਤਮਾ ਹੀ ਹੈ, ਸਭ ਥਾਵਾਂ ਤੇ ਜਲੇ ਹਰੀ ਥਲੇ ਹਰੀ। ਪਾਣੀ ਵਿੱਚ ਵੀ ਜਿਹੜੇ ਰਹਿਣ ਵਾਲੇ ਜੀਵ ਉਹਨਾਂ ਵਿੱਚ ਵੀ ਪਰਮਾਤਮਾ ਨੂੰ ਦੇਖਦਾ ਹੈ। ਫਿਰ ਪੰਜਾਂ ਤੱਤਾਂ ਵਿੱਚ ਤੱਤਾਂ ਰੂਪ ਹੋ ਕਰਕੇ ਵਰਤਣ ਵਾਲੇ ਪਰਮਾਤਮਾ ਨੂੰ ਦੇਖਦਾ ਹੈ। ਜਲ ਥਲ ਵਹੀ ਔਰ ਪੂਰਿਆ ਸੁਆਮੀ ਸਿਰਜਣਹਾਰ, ਅਨੇਕ ਭਾਂਤ ਹੋਏ ਬਸਰਿਆ ਨਾਨਕ ਏਕ ਓੰਕਾਰ। ਮਹਾਰਾਜ ਕਹਿੰਦੇ ਸਭ ਥਾਵਾਂ ਤੇ ਉਹਨਾਂ ਨੂੰ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਆਨ ਨਾ ਦ੍ਰਿਸ਼ਟੀ ਆਵੇ। ਇੱਕ ਪਰਮੇਸ਼ਰ ਤੋਂ ਬਿਨਾਂ ਕੋਈ ਦੂਜਾ ਉਹਨਾਂ ਦੀ ਦ੍ਰਿਸ਼ਟੀ ਵਿੱਚ ਨਹੀਂ ਆਉਂਦਾ। ਕੋਈ ਭਲਾ ਹੈ ਭਾਵੇਂ ਬੁਰਾ ਹੈ, ਮੰਦਾ ਹੈ ਭਾਵੇਂ ਚੰਗਾ ਹੈ, ਕਿਸੇ ਵੀ ਸੁਭਾਅ ਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੇਵਲ ਉਹਦੇ ਵਿੱਚ ਉਹਨਾਂ ਨੂੰ ਪਰਮਾਤਮਾ ਹੀ ਦਿਸਦਾ ਹੈ। ਜਿਵੇਂ ਸਾਧ ਸੰਗਤ ਜੀ, ਭਾਈ ਕਨ੍ਹਈਆ ਜੀ, ਜਿਨ੍ਹਾਂ ਨੇ ਸਦਾ ਹੀ ਬ੍ਰਹਮ ਦ੍ਰਿਸ਼ਟੀ ਨੂੰ ਧਾਰਨ ਕੀਤਾ ਹੈ। ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਦਾ ਪਿਆਰ ਪਾਇਆ। ਹਜ਼ੂਰ ਦੇ ਚਰਨਾਂ ਦੀ ਮਹਾਨ ਸੇਵਾ ਕਰ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਤੇ ਜੰਗਾਂ ਦੇ ਵਿੱਚ ਵੀ ਸਾਧ ਸੰਗਤ ਜੀ, ਇੱਕ ਪਾਸੇ ਸਿੰਘ ਦੁਸ਼ਮਣਾਂ ਨੂੰ ਜਿਹੜੇ ਮੁਗਲ ਚੜ੍ਹ ਕਰਕੇ ਆਉਂਦੇ ਉਹਨਾਂ ਦੇ ਨਾਲ ਜੰਗ ਕਰਦਿਆਂ ਹੋਇਆ ਯੁੱਧ ਕਰਕੇ ਉਹਨਾਂ ਨੂੰ ਸ਼ਹੀਦ ਕਰਦੇ, ਫੱਟੜ ਕਰਕੇ ਧਰਤੀ ਤੇ ਸੁੱਟਦੇ ਆ। ਔਰ ਦੂਸਰੇ ਪਾਸੇ ਭਾਈ ਕਨ੍ਹਈਆ ਜੀ ਜੋ ਮਸ਼ਕ ਪਾਣੀ ਵਾਲੀ ਲਈ ਹੋਈ ਹੈ, ਆਪਣੇ ਸਿੰਘਾਂ ਨੂੰ ਜਿੱਥੇ ਜਲ ਪਿਆਉਣ ਦੀ ਸੇਵਾ ਕਰਦੇ ਉਹਦੇ ਦੁਸ਼ਮਣਾਂ ਨੂੰ ਵੀ ਪਾਣੀ ਪਿਆਈ ਜਾਂਦੇ ਨੇ। ਤੇ ਸਾਧ ਸੰਗਤ ਜੀ, ਸਿੰਘਾਂ ਨੇ ਆ ਕਰਕੇ ਸ਼ਿਕਾਇਤ ਕੀਤੀ, ਮਹਾਰਾਜ ਅਸੀਂ ਦੁਸ਼ਮਣਾਂ ਦੇ ਨਾਲ ਲੜ ਕਰਕੇ ਜ਼ਖਮੀ ਕਰਕੇ ਫੱਟੜ ਕਰਕੇ ਧਰਤੀ ਤੇ ਸੁੱਟਦੇ ਆ। ਅਰੇ ਭਾਈ ਕਨ੍ਹਈਆ ਜੀ, ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਪਾਣੀ ਪਿਆਲ ਕਰਕੇ ਫਿਰ ਉਹਨਾਂ ਨੂੰ ਮਹਾਰਾਜ ਜੀਵਤ ਹੀ ਕਰੀ ਜਾ ਰਹੇ ਹੈ। ਜਿਹੜੇ ਪਿਆਸ ਦੇ ਨਾਲ ਵੀ ਝੁਲਸੇ ਹੋਏ ਹਾਏ ਹਾਏ ਕਰਕੇ ਪੁਕਾਰਦੇ, ਮਹਾਰਾਜ ਉਹਨਾਂ ਨੂੰ ਪਾਣੀ ਪਿਆਲ ਕਰਕੇ ਸਾਡੇ ਨਾਲ ਲੜਨ ਦੇ ਵਾਸਤੇ ਫਿਰ ਉਹਨਾਂ ਨੂੰ ਖੜੇ ਕਰ ਦਿੰਦੇ। ਤੇ ਸਤਿਗੁਰੂ ਅੰਤਰਜਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਜਾਵਾੜੇ ਸਤਿਗੁਰੂ ਜੀ ਨੇ ਜਦੋਂ ਪਾਸ ਬੁਲਾਇਆ ਤੇ ਹਜ਼ੂਰ ਨੇ ਜਦੋਂ ਪੁੱਛਿਆ ਤੇ ਹੱਥ ਜੋੜ ਕਰਕੇ ਬੇਨਤੀ ਕੀਤੀ ਹੈ, ਮਹਾਰਾਜ ਇਹ ਗੁਰੂ ਕਲਗੀਧਰ ਪਿਤਾ ਸਤਿਗੁਰੂ ਜੀ, ਜੇ ਆਪ ਜੀ ਮੇਰੇ ਤੋਂ ਜਲ ਮੰਗੋ ਤੇ ਮਹਾਰਾਜ ਕੀ ਮੈਂ ਛਕਣ ਦੇ ਵਾਸਤੇ ਜਲ ਦੀ ਸੇਵਾ ਨਾ ਕਰਾਂਗਾ। ਅੰਤਰਜਾਮੀ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਬੇਨਤੀ ਕੀਤੀ ਹੈ। ਭਾਵ ਇਹ ਕਿ ਮਹਾਰਾਜ ਆਪ ਜੀ ਤੋਂ ਬਿਨਾਂ ਕੋਈ ਸਾਨੂੰ ਦਿਸਦਾ ਹੀ ਨਹੀਂ ਹੈ। ਭਾਵੇਂ ਕੋਈ ਦੁਸ਼ਮਣ ਹੈ, ਭਾਵੇਂ ਕੋਈ ਆਪਣਾ ਹੈ, ਮਹਾਰਾਜ ਤੁਹਾਡੇ ਤੋਂ ਬਿਨਾਂ ਸਾਨੂੰ ਕਿਸੇ ਦਾ ਸਰੂਪ ਨਜ਼ਰ ਆਉਂਦਾ ਹੀ ਨਹੀਂ ਹੈ। ਤੇ ਮਹਾਰਾਜ ਸਿਵ ਜੀ ਨੇ ਜਲ ਦੇ ਨਾਲ ਫਿਰ ਮਲ ਪੱਟੀ ਵੀ ਦਿੱਤੀ ਹੈ ਕਿ ਤੁਹਾਡੀ ਦ੍ਰਿਸ਼ਟੀ ਜਿਹੜੀ ਹੈ ਨਾ ਬ੍ਰਹਮ ਦ੍ਰਿਸ਼ਟੀ ਹੈ। ਇਸ ਕਰਕੇ ਨਾ ਕੋਈ ਦੁਸ਼ਮਣ ਨਾ ਕੋਈ ਮਿੱਤਰ, ਆਪਣਾ ਪਰਾਇਆ, ਸਭ ਇੱਕੋ ਜਿਹੀ ਸਮਾਨ ਦ੍ਰਿਸ਼ਟੀ ਦੇ ਨਾਲ ਹੀ ਸਭ ਨੂੰ ਆਪ ਜੀ ਦੇਖਦੇ ਪਏ ਹੋ। ਐਸਾ ਸਾਧ ਸੰਗਤ ਜੀ ਉਹਨਾਂ ਗੁਰਮੁਖਾਂ ਦਾ ਜੀਵਨ ਹੈ। ਆਨ ਨਾ ਦ੍ਰਿਸ਼ਟੀ ਆਵੇ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਪਰਮੇਸ਼ਰ ਤੋਂ ਬਿਨਾਂ ਕੋਈ ਉਹਨਾਂ ਨੂੰ ਦੂਜਾ ਨਜ਼ਰ ਹੀ ਨਹੀਂ ਆਉਂਦਾ। ਸਭ ਦੇ ਅੰਦਰ ਪਰਮੇਸ਼ਰ ਹੀ ਦਿਸਦਾ ਹੈ। ਨਰਕ ਰੋਗ ਨਹੀਂ ਹੋਵਤ ਜਨ ਸੰਗ। ਫਿਰ ਉਹਨਾਂ ਨੂੰ ਨਾ ਤਾਂ ਸਾਧ ਸੰਗਤ ਜੀ ਨਰਕਾਂ ਵਿੱਚ ਜਾਣਾ ਪੈਂਦਾ ਹੈ, ਨਾ ਹੀ ਵਿਕਾਰਾਂ ਨੂੰ ਵੀ ਰੋਗ ਕੋਈ ਉਹਨਾਂ ਨੂੰ ਆ ਕਰਕੇ ਚੰਬੜਦਾ ਹੈ। ਜਿਨ੍ਹਾਂ ਨੂੰ ਜੀਵਨ ਦੇ ਅੰਦਰ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਮਿਲ ਜਾਂਦੀ ਹੈ। ਨਰਕ ਰੋਗ ਨਹੀਂ ਹੋਵਤ ਜਨ ਸੰਗ। ਹੋਵੇ ਪਰਮੇਸ਼ਰ ਦਾ ਪਿਆਰਾ ਪੂਰਨ, ਬੰਦਗੀ ਕਰਨ ਵਾਲਾ ਸਤਿਪੁਰਸ਼ ਪੂਰਨ ਹੋਵੇ। ਜੇ ਕਿਤੇ ਪੂਰਨ ਮਹਾਂਪੁਰਖ ਦੀ ਜੀਵਨ ਦੇ ਅੰਦਰ ਸੰਗਤ ਮਿਲ ਜਾਵੇ, ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਨਾ ਤਾਂ ਫਿਰ ਜੀਵ ਨੂੰ ਨਰਕਾਂ ਵਿੱਚ ਜਾਣਾ ਪੈਂਦਾ, ਨਾ ਕੋਈ ਸਾਧ ਸੰਗਤ ਜੀ ਵਿਕਾਰਾਂ ਰੂਪੀ ਰੋਗ ਚੰਬੜਨਾ ਕਰਦਾ, ਜਿਸ ਕਰਕੇ ਜੀਵ ਬਾਰ-ਬਾਰ ਵਿਕਾਰਾਂ ਵਿੱਚ ਗ੍ਰਸਿਆ ਹੋਇਆ ਜੰਮਣ ਤੇ ਮਰਨ ਦੇ ਗੇੜੇ ਵਿੱਚ ਪਿਆ ਰਹਿੰਦਾ ਹੈ। ਮਹਾਰਾਜ ਕਹਿੰਦੇ ਕਦੇ ਵੀ ਉਹਨਾਂ ਨੂੰ ਐਸਾ ਸੰਸਾਰ ਦੇ ਅੰਦਰ ਪ੍ਰਤੱਖ ਵੀ ਨਰਕਾਂ ਭਰੀ ਜ਼ਿੰਦਗੀ ਨਹੀਂ ਸਾਧ ਸੰਗਤ ਦੀ ਜਿਉਣੀ ਪੈਂਦੀ। ਜਿਨ੍ਹਾਂ ਨੂੰ ਭਲੇ ਪੁਰਸ਼ਾਂ ਦੇ ਜੀਵਨ ਦੇ ਵਿੱਚ ਸੰਗਤ ਮਿਲ ਜਾਂਦੀ ਹੈ, ਐਸਾ ਉਹਨਾਂ ਦੀ ਸੰਗਤ ਦਾ ਸਾਧ ਸੰਗਤ ਜੀ ਰੰਗ ਚੜ੍ਹਦਾ ਹੈ। ਪਰਮੇਸ਼ਰ ਦੇ ਪਿਆਰਿਆਂ ਦੇ ਨਾਮ ਜਪਣ ਵਾਲਿਆਂ ਦੀ ਸੰਗਤ ਦਾ ਰੰਗ ਚੜ੍ਹਦਾ ਹੈ।
ਜੀਵਨ ਸਦਾ ਹੀ ਸੁਖਾਲਾ ਨਿਰਵਾਹ ਹੁੰਦਾ ਹੈ। ਇਸ ਕਰਕੇ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਨਰਕ ਰੋਗ ਨਹੀਂ ਹੋਵਤ ਜਾਨ ਸੰਗ। ਐ ਗੁਰ ਸਿੱਖੋ, ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਵਿੱਚ ਮਿਲਣੇ ਕਰਕੇ ਨਾ ਤਾਂ ਨਰਕਾਂ ਦੇ ਵਿੱਚ ਪੈਣਾ ਪੈਂਦਾ ਹੈ, ਨਾ ਹੀ ਮਹਾਰਾਜ ਕਹਿੰਦੇ ਕੋਈ ਵਿਕਾਰਾਂ ਰੂਪੀ ਰੋਗ ਚੰਗੜਦਾ ਹੈ। ਨਾਨਕ ਜਿਸ ਲੜ ਲਾਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹਨ, ਪਰਮਾਤਮਾ ਜਿਨ੍ਹਾਂ ਨੂੰ ਆਪਣੇ ਨਾਲ ਲਾ ਲੈਂਦਾ ਅਥਵਾ ਨਾਨਕ ਜਿਸ ਨਾਲ ਲਾਵੇ, ਤੇ ਸਾਧੂ ਜਨਾਂ ਦੀ ਸੰਗਤ ਦਾ ਜਿਹੜਾ ਲੜ ਹੈ, ਪੱਲਾ ਹੈ, ਕੌਣ ਪਕੜਨਾ ਕਰਦਾ ਹੈ? ਮਹਾਰਾਜ ਕਹਿੰਦੇ ਪਰਮਾਤਮਾ ਜਿਸ ਨੂੰ ਉਹ ਲੜ ਲਾਉਂਦਾ ਹੈ, ਪਰਮਾਤਮਾ ਜਿਨ੍ਹਾਂ ਨੂੰ ਇਹ ਭਲੇ ਪੁਰਸ਼ਾਂ ਦੇ ਜੀਵਨ ਦੇ ਅੰਦਰ ਸੰਗਤ ਬਖਸ਼ਦਾ ਹੈ, ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਸਾਧ ਸੰਗਤ ਜੀ ਬਿਨਾਂ ਭਾਗਾਂ ਤੋਂ ਸਾਧ ਸੰਗਤ ਦੀ ਪ੍ਰਾਪਤੀ ਨਹੀਂ ਹੈ। ਪਰਮਾਤਮਾ ਨੇ ਜਿਨ੍ਹਾਂ ਦੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ ਤੇ ਇਹਨਾਂ ਨੂੰ ਜੀਵਨ ਦੇ ਅੰਦਰ ਭਲੇ ਪੁਰਸ਼ਾਂ ਦੀ ਸੰਗਤ ਮਿਲੀ ਹੈ। ਨਹੀਂ ਤਾਂ ਮਾੜੀ ਸੰਗਤ ਕਰਨੀ ਕਰਕੇ ਸਾਧ ਸੰਗਤ ਦੀ ਜੀਵ ਦਾ ਜਿਹੜਾ ਜੀਵਨ ਹੈ ਬਰਬਾਦ ਹੋ ਜਾਂਦਾ ਹੈ, ਸੁਧਰਿਆ ਹੋਇਆ ਵੀ ਕਈ ਵਾਰ ਵਿਗੜ ਜਾਂਦਾ ਹੈ। ਇਸ ਲਈ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਨਾਨਕ ਜਿਸ ਨਾਲ ਲਾਵੇ। ਪਰਮਾਤਮਾ ਜਿਸ ਜੀਵ ਨੂੰ ਆਪਣੇ ਨਾਲ ਲਾਉਣਾ ਚਾਹੇ, ਉਹਨਾਂ ਨੂੰ ਭਲੇ ਪੁਰਸ਼ਾਂ ਦੀ ਸੰਗਤ ਬਖਸ਼ਦਾ ਹੈ। ਮਹਾਰਾਜ ਸਾਹਿਬ ਜੀ ਦੀ ਚਰਨਾਂ ਦੇ ਨਾਲ ਜੋੜ ਦਿੰਦਾ ਹੈ। ਦੇਵ ਗੰਧਾਰੀ ਪੰਜਵਾ ਚੰਚਲ ਸੁਪਨੇ ਹੀ ਉਰਜਾਇਓ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ, ਇਹ ਪ੍ਰਾਣਾਧਾਰੀ ਜੀਵ ਮਨ ਦਾ ਸੁਭਾਅ ਬੜਾ ਹੀ ਚੰਚਲ ਹੈ। ਮਨ ਦਾ ਸੁਭਾਅ ਸਾਧ ਸੰਗਤ ਜੀ ਬੜਾ ਚੰਚਲ ਹੈ, ਬਾਰ-ਬਾਰ ਚੰਚਲਤਾਈਆਂ ਕਰਦਾ ਰਹਿੰਦਾ ਹੈ। ਚੰਚਲ ਤੋਂ ਭਾਵ ਕਦੇ ਵੀ ਟਿਕਦਾ ਨਹੀਂ। ਜਿਹਦਾ ਮਨ ਮਹਾਰਾਜ ਕਹਿੰਦੇ ਚੰਚਲ ਆ ਨਾ, ਕਦੇ ਵੀ ਟਿਕਾਓ ਵਿੱਚ ਨਹੀਂ ਬਹਿੰਦਾ। ਪਰਮਾਤਮਾ ਕਿਰਪਾ ਕਰੇ ਤਾਂ ਇਸ ਮਨ ਦੀ ਚੰਚਲਤਾ ਮਿਟਦੀ ਹੈ, ਤਾਂ ਇਹ ਮਨ ਟਿਕਦਾ ਹੈ, ਇੱਕ ਥਾਂ ਤੇ ਸਥਿਰ ਹੁੰਦਾ ਹੈ, ਸ਼ਬਦ ਦੇ ਨਾਲ ਜੁੜਨਾ ਕਰਦਾ ਹੈ। ਨਹੀਂ ਤਾਂ ਮਨ ਦਾ ਸੁਭਾਅ ਹੈ ਹਰ ਸਮੇਂ ਚੰਚਲਤਾਈਆਂ ਕਰਦਾ ਰਹਿੰਦਾ ਹੈ, ਭੱਜਾ ਫਿਰਦਾ ਹੈ, ਬਾਰ-ਬਾਰ ਸਾਧ ਸੰਗਤ ਜੀ ਬਾਂਦਰ ਦੀ ਤਰ੍ਹਾਂ ਨੱਚਦਾ ਟੱਪਦਾ ਰਹਿੰਦਾ ਹੈ। ਇਦਾਂ ਦੀ ਇਸ ਮਨ ਦੀ ਹਾਲਤ ਹੈ। ਔਰ ਚੰਚਲ ਮਨ ਦੀ ਹਾਲਤ ਦੱਸਦੇ ਹੋਏ ਹਜ਼ੂਰ ਫਰਮਾਉਂਦੇ ਆ, ਚੰਚਲ ਸੁਪਨੇ ਹੀ ਉਲਝਾਇਓ। ਇਹ ਚੰਚਲ ਮਨ ਜਿਹੜਾ ਸੰਸਾਰ ਸੁਪਨੇ ਦੀ ਤਰ੍ਹਾਂ ਇਹਦੇ ਵਿੱਚ ਹੀ ਹਰ ਸਮੇਂ ਉਲਝਿਆ ਰਹਿੰਦਾ ਹੈ। ਹਰ ਸਮੇਂ ਬਾਰ-ਬਾਰ ਸੰਸਾਰ ਦੇ ਵਿੱਚ ਜੁੜਿਆ ਰਹਿੰਦਾ ਹੈ, ਕਿਉਂਕਿ ਸੰਸਾਰ ਮਹਾਰਾਜ ਸਾਹਿਬ ਜੀ ਕਹਿੰਦੇ ਕੇਵਲ ਸੁਪਨੇ ਦੀ ਤਰ੍ਹਾਂ ਹੈ, ਸਦਾ ਰਹਿਣ ਵਾਲਾ ਨਹੀਂ ਹੈ। ਜਿਉ ਸੁਪਨਾ ਆਰ ਦੇਖਣਾ ਤੈਸੇ ਜਗ ਕਉ ਜਾਨ। ਹਜ਼ੂਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਵੈਰਾਗਮਈ ਉਪਦੇਸ਼ ਦਿੱਤਾ ਹੈ, ਇਹ ਜੀਵ ਸੰਸਾਰ ਨੂੰ ਸੱਚਾ ਮੰਨੀ ਬੈਠਾ ਹੈ, ਇਹ ਸਦਾ ਰਹਿਣ ਵਾਲਾ ਨਹੀਂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਸੰਸਾਰ ਸਭ ਜਿਹੜਾ ਹੈ ਇੱਕ ਸੁਪਨੇ ਦੀ ਤਰ੍ਹਾਂ ਹੈ। ਜਿਵੇਂ ਸੁਪਨਾ ਸੱਚਾ ਨਹੀਂ ਹੁੰਦਾ, ਇਸੇ ਪ੍ਰਕਾਰ ਸੰਸਾਰ ਵੀ ਸੱਚਾ ਨਹੀਂ ਹੈ। ਪਰ ਇਹ ਮਨ ਚੰਚਲਤਾਈਆਂ ਕਰਦਾ ਹੋਇਆ ਇਹ ਸੁਪਨੇ ਦੀ ਤਰ੍ਹਾਂ ਸੰਸਾਰ ਦੇ ਵਿੱਚ ਹਰ ਸਮੇਂ ਉਲਝਿਆ ਰਹਿੰਦਾ ਹੈ। ਪਾਪ ਹਰ ਸਮੇਂ ਸੰਸਾਰ ਦੇ ਵਿੱਚ ਹੀ ਜੁੜਿਆ ਰਹਿੰਦਾ ਹੈ। ਇਤਨੀ ਨਾ ਬੁਝੈ ਕਬ ਹੋ ਚਲਨਾ। ਪਰ ਮਹਾਰਾਜ ਕਹਿੰਦੇ ਬੇਸਮਝ ਇਹ ਚੰਚਲ ਮਨ ਇਤਨੇ ਇਸ ਗੱਲ ਨੂੰ ਸਮਝਦਾ ਨਹੀਂ ਹੈ ਕਿ ਕਦੋਂ ਸੰਸਾਰ ਤੋਂ ਚੱਲਣਾ ਹੋ ਜਾਣਾ। ਪਾਪ ਪਤਾ ਨਹੀਂ ਕਿਹੜੇ ਵੇਲੇ ਸੰਸਾਰ ਤੋਂ ਸਰੀਰ ਨੂੰ ਛੱਡ ਕਰਕੇ ਜਾਣਾ ਪੈਣਾ। ਇਸ ਗੱਲ ਨੂੰ ਇਹ ਬੇਸਮਝ ਮਨ ਸਮਝਦਾ ਨਹੀਂ ਹੈ। ਇਹ ਚੰਚਲ ਮਨ ਇਸ ਗੱਲ ਨੂੰ ਸਮਝਣ ਦੇ ਵਾਸਤੇ ਕਦੇ ਯਤਨ ਵੀ ਨਹੀਂ ਕਰਦਾ। ਬੇਕਲ ਭਇਓ ਸੰਗ ਮਾਇਓ। ਤੇ ਹਰ ਸਮੇਂ ਇਸ ਸੰਸਾਰ ਦੇ ਅੰਦਰ ਮਾਇਆ ਦੇ ਵਿੱਚ ਹੀ ਮਹਾਰਾਜ ਕਹਿੰਦੇ ਵਿਆਕਲ ਹੋਇਆ ਰਹਿੰਦਾ ਹੈ। ਵਿਸ਼ੇਸ਼ ਕਰਕੇ ਕਦੇ ਧਨ, ਕਦੇ ਪਦਾਰਥਾਂ ਵਿੱਚ, ਕਦੇ ਜੜ ਮਾਇਆ ਦੇ ਨਾਲ ਜੁੜਿਆ ਰਹਿੰਦਾ, ਕਦੇ ਚੇਤਨ ਮਾਇਆ ਦੇ ਵਿੱਚ, ਕਦੇ ਸਰੀਰਾਂ ਦੇ ਮੋਹ ਦੇ ਵਿੱਚ ਬੱਝਾ ਰਹਿੰਦਾ, ਕਦੇ ਜੜ ਮਾਇਕੀ ਪਦਾਰਥਾਂ ਦੇ ਵਿੱਚ ਹਰ ਸਮੇਂ ਬੰਧਨ ਦੇ ਵਿੱਚ ਬੱਝਾ ਰਹਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਏਦਾਂ ਦੀ ਇਸ ਚੰਚਲ ਮਨ ਦੀ ਹਾਲਤ ਹੈ। ਐ ਗੁਰ ਸਿੱਖੋ ਇਤਨੀ ਕੋ ਨਾ ਬੁਝੈ। ਇਹਨਾਂ ਕਦੇ ਬੁਝਦਾ ਨਹੀਂ ਇਸ ਤੱਤ ਨੂੰ, ਇਸ ਗੱਲ ਨੂੰ ਕਿ ਕਿਹੜੇ ਵੇਲੇ ਸੰਸਾਰ ਤੋਂ ਜਾਣਾ ਪਵੇ। ਸਾਧ ਸੰਗਤ ਜੀ, ਅੱਜ ਦਾ ਹੁਕਮਨਾਮਾ ਸਾਹਿਬ ਅਸੀਂ ਸਰਵਣ ਕੀਤਾ ਹੈ।
ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ। ਹਜ਼ੂਰ ਦਾ ਹੀ ਮੁੱਖ ਵਾਕ ਹੈ ਨਾ, ਦਿਨ ਤੇ ਪਹਿਰ ਪਹਿਰ ਤੇ ਘਰੀਆ ਆਪ ਘਟੈ ਤਨ ਛੀਜੈ। ਕਾਲ ਪਹੇਰੀ ਫਿਰੈ ਵਧਕ ਜਿਉ ਕਹੋ ਕਵਨ ਵਿਦ ਕੀਜੈ। ਸੋ ਦਿਨ ਆਵਨ ਲਾਗਾ ਮਾਤ ਪਿਤਾ ਭਾਈ ਸੁਤ ਬਨਤਾ ਕਹੋ ਕੋ ਹੈ ਕਾ ਕਾ। ਹਜ਼ੂਰ ਨੇ ਉਚਾਰਨ ਕੀਤਾ ਦਿਨਾਂ ਤੋਂ ਪਹਿਰ ਪਹਿਰਾਂ ਤੋਂ ਘੜੀਆਂ, ਭਾਵ ਪਲ ਪਲ ਸਮਾਂ ਤੇਰਾ ਵੀਰ ਦਾ ਜਾ ਰਿਹਾ ਹੈ, ਵੀਰ ਦਾ ਜਾ ਰਿਹਾ ਹੈ। ਸਮਾਂ ਤੇਰਾ ਅਜ਼ਾਈ ਲੰਘਦਾ ਜਾ ਰਿਹਾ ਪਰਮੇਸ਼ਰ ਦੇ ਭਜਨ ਤੋਂ ਬਿਨਾਂ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਾਲਦੂਪੀ ਸ਼ਿਕਾਰੀ ਤੱਕਦਾ ਪਿਆ ਕਦੋਂ ਤੇਰਾ ਸਮਾਂ ਪੂਰਾ ਹੋ ਜਾਵੇ। ਯਾਰ ਕੀ ਵਿਧੀ ਕਰੇਗਾ, ਕਿਹੜਾ ਯਤਨ ਕਰੇਗਾ ਬਚਣ ਦੇ ਵਾਸਤੇ? ਕੋਈ ਨਹੀਂ ਤੇਰੀ ਤੋਂ ਯਤਨ ਹੋਣਾ, ਇਸ ਲਈ ਪਰਮਾਤਮਾ ਦਾ ਭਜਨ ਕਰਨਾ ਹੈ। ਔਰ ਇਸੇ ਪ੍ਰਕਾਰ ਹਜ਼ੂਰ ਨੇ ਉਪਦੇਸ਼ ਬਖਸ਼ਿਆ ਹੈ, ਇਤਨੇ ਨਾ ਬੁੱਝਿਆ ਕਬਹੂ ਚਲਦਾ ਬਿਕਲ ਭਇਓ ਸੰਗ ਮਾਇਓ। ਇਹ ਚੰਚਲ ਮਨ ਹਰ ਸਮੇਂ ਮਾਇਆ ਦੇ ਵਿੱਚ ਹੀ ਪ੍ਰਵਿਰਤਿਤ ਹੋਇਆ ਰਹਿੰਦਾ ਹੈ, ਇਸ ਤੱਤ ਨੂੰ ਸਮਝਦਾ ਹੀ ਨਹੀਂ ਹੈ। ਮਰਨਾ ਤਾਂ ਮਹਾਰਾਜ ਕਹਿੰਦੇ ਜੀਵ ਨੇ ਭੁਲਾ ਹੀ ਦਿੱਤਾ ਹੈ। ਕੇਵਲ ਖਾਣ ਦਾ ਚੇਤਾ ਹੈ, ਪਹਿਨਣ ਦਾ ਚੇਤਾ ਹੈ, ਹੱਸਣ ਖੇਡਣ ਦਾ ਚੇਤਾ ਹੈ, ਸੌਣ ਦਾ ਚੇਤਾ ਹੈ, ਗੱਲਾਂ ਬਾਤਾਂ ਕਰਨੇ ਦਾ ਚੇਤਾ ਹੈ, ਸੰਸਾਰ ਦੇ ਹੋਰ ਸਭ ਕਾਰਜ ਵਿਹਾਰ ਕਰਨੇ ਦਾ ਤਾਂ ਚੇਤਾ ਹੈ। ਪਰ ਜਿਹੜਾ ਮੌਤ ਦਾ ਸਮਾਂ ਪਤਾ ਨਹੀਂ ਕਿਹੜੇ ਵੇਲੇ ਰੱਬ ਦਾ ਸੱਦਾ ਆ ਜਾਣਾ, ਉਹ ਨਹੀਂ ਕਦੇ ਵੀ ਚੇਤੇ ਕਰਦਾ। ਤੇ ਜੇ ਕਿਤੇ ਕੋਈ ਆਖ ਵੀ ਦੇਵੇ ਤੇ ਕਹਿੰਦਾ ਨਾ ਨਾ ਏਦਾਂ ਦੀ ਗੱਲ ਨਹੀਂ ਕਰੀਦੀ, ਏਦਾਂ ਦੀ ਗੱਲ ਨਹੀਂ ਕਦੇ ਵੀ ਨਾ ਸਾਡੇ ਨੇੜੇ ਕਰਨੀ। ਉਹ ਗੱਲ ਸੁਣਨ ਤੋਂ ਵੀ, ਸੱਚ ਸੁਣਨ ਤੋਂ ਵੀ ਬਾਰ-ਬਾਰ ਕਿਨਾਰਾ ਕਰਦਾ ਹੈ। ਪਰ ਅਸਲ ਦੇ ਵਿੱਚ ਸਾਧ ਸੰਗਤ ਜੀ ਮੌਤ ਤਾਂ ਅਟਲ ਸੱਚਾਈ ਹੈ ਨਾ। ਗਰੀਬ ਨਵਾਜ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ ਹੈ, ਖਾਣਾ ਪੀਣਾ ਹੱਸਣਾ ਸੌਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਾਂ ਸਭ ਕੁਝ ਚੇਤਾ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਆਰੀ ਕੀਲੀ ਤ੍ਰਿਗ ਜੀਵਨ ਨਹੀਂ ਰਹਿਣਾ। ਹਜ਼ੂਰ ਕਹਿੰਦੇ ਉਹ ਜੀਵਨ ਨੂੰ ਤ੍ਰਿਗਾਕਾਰ ਹੈ, ਫਿਟਕਾਰਾਂ ਨੇ, ਜਿਹੜਾ ਕਦੇ ਵੀ ਰੱਬ ਨੂੰ ਚੇਤੇ ਨਹੀਂ ਕਰਦਾ। ਦੁਨਿਆਵੀ ਕਾਰਜ ਕੰਮ ਧੰਦੇ ਤਾਂ ਚੇਤੇ ਆ ਵੀ ਕੰਮ ਕਰਨਾ, ਰਾਤ ਨੂੰ ਸੁੱਤਿਆ ਵੀ ਪਰਣਾ ਕੇ ਡਿਆ ਹੁੰਦਾ ਕਿ ਸਵੇਰੇ ਉੱਠ ਕੇ ਕਿਹੜਾ ਕਾਰਜ ਪਹਿਲਾਂ ਕਰਨਾ, ਕਿਹੜਾ ਬਾਅਦ ਚ ਕਰਨਾ। ਪਰ ਇਹ ਨਹੀਂ ਚੇਤਾ ਕਿ ਮਹਾਰਾਜ ਸਿੱਖ ਜੀ ਨੇ ਜੋ ਮੈਨੂੰ ਉਪਦੇਸ਼ ਬਖਸ਼ਿਆ ਹੈ, ਅੰਮ੍ਰਿਤ ਵੇਲੇ ਉੱਠ ਕਰਕੇ ਜੋ ਸਿੱਖ ਦੀ ਰਹਿਣੀ ਹੈ, ਇਸ਼ਨਾਨ ਪਾਨ ਕਰਕੇ ਜਿੱਥੇ ਤਨ ਦੀ ਪਵਿੱਤਰਤਾ ਕਰਨੀ, ਉੱਥੇ ਮਨ ਨੂੰ ਪਵਿੱਤਰ ਕਰਨ ਦੇ ਵਾਸਤੇ ਸਿਮਰਨ ਕਰਾਂ, ਨਿਤਨੇਮ ਕਰਾਂ, ਗੁਰਬਾਣੀ ਦਾ ਜਾਪ ਕਰਾਂ, ਸ਼ਬਦ ਦਾ ਅਭਿਆਸ ਕਰਾਂ। ਹਜ਼ੂਰ ਕਹਿੰਦੇ ਜੀਵ ਨੂੰ ਥੋੜਾ ਜਿੰਨਾ ਵਿਰਤਾ ਮਾਤਰ ਵੀ ਚੇਤਾ ਨਹੀਂ ਹੈ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਐਸੇ ਜੀਵਨ ਨੂੰ ਤ੍ਰਿਗਾਕਾਰ ਫਿਟਕਾਰਾਂ ਨੇ ਜੋ ਕਦੇ ਵੀ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਚੰਚਲ ਮਨ ਦੀ ਏਦਾਂ ਦੀ ਹਾਲਤ ਹੈ, ਐ ਗੁਰਸਿੱਖੋ ਹਰ ਸਮੇਂ ਇਹ ਸੁਪਨੇ ਦੀ ਤਰ੍ਹਾਂ ਸੰਸਾਰ ਦੇ ਵਿੱਚ ਹੀ ਜੁੜਿਆ ਰਹਿੰਦਾ ਹੈ, ਹਰ ਸਮੇਂ ਮਾਇਆ ਦੇ ਵਿੱਚ ਹੀ ਪਰਵਿਰਤਿਤ ਹੋਇਆ ਰਹਿੰਦਾ ਹੈ। ਵਿਸਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਕੁਸਮ ਰੰਗ ਸੰਗ ਰਸ ਰਚਿਆ। ਕੁਸਮ ਨਾਮ ਸਾਧ ਸੰਗਤ ਜੀ ਫੁੱਲਾਂ ਦਾ ਹੈ। ਮਹਾਰਾਜ ਕਹਿੰਦੇ ਜਿਵੇਂ ਸ਼ਿਸ਼ਰੇ ਦਾ ਫੁੱਲ ਹੁੰਦਾ ਹੈ, ਸਾਧ ਸੰਗਤ ਜੀ ਬਹੁਤਾ ਸਮਾਂ ਨਹੀਂ ਰਹਿਣਾ ਕਰਦਾ। ਜਾਂ ਕਹਿ ਲਈਏ ਕਿ ਹੋਰ ਵੀ ਕੋਈ ਫੁੱਲ ਲੈ ਲਓ, ਕਿੰਨਾ ਕੁ ਸਮਾਂ ਉਹਨਾਂ ਦਾ ਰੰਗ ਰਹਿੰਦਾ ਹੈ। ਸ਼ਿਰ ਮਾਤਰ ਸਮੇਂ ਵਿੱਚ ਹੀ ਮੇਜ਼ ਤੋਂ ਨਾਬੂਦ ਹੋ ਜਾਂਦੇ, ਉਹਨਾਂ ਦੀ ਸੁਗੰਧੀ ਵੀ ਜਿਹੜੀ ਬਦਬੂ ਦੀ ਵੀ ਤਬਦੀਲ ਹੋ ਜਾਂਦੀ ਹੈ। ਪਰ ਜਿਹੜਾ ਬੇਸਮਝ ਮਨੁੱਖ ਹੈ, ਜੇ ਹਰ ਸਮੇਂ ਬਦਬੂ ਦੇ ਵਾਲੀ ਵਸਤੂ ਦੇ ਨਾਲ ਹੀ ਚਿੱਤ ਲਾ ਕਰਕੇ ਰੱਖੇ ਤੇ ਉਹਨੂੰ ਕੋਈ ਸਿਆਣਾ ਨਹੀਂ ਆਖਦਾ। ਇਸ ਲਈ ਮਹਾਰਾਜ ਸਿੰਘ ਜੀ ਨੇ ਉਦਾਹਰਣ ਦੇ ਕਰਕੇ ਉਚਾਰਨ ਕੀਤਾ, ਕੁਸਮ ਰੰਗ ਸੰਗ ਰਸ ਰਚਿਆ। ਮਹਾਰਾਜ ਕਹਿੰਦੇ ਕੁਸਮ ਫੁੱਲਾਂ ਦੀ ਤਰ੍ਹਾਂ ਕਿੰਨਾ ਕੁ ਸਮਾਂ ਸੁਗੰਧੀ ਰਹਿੰਦੀ ਹੈ, ਜ਼ਿਆਦਾ ਸਮਾਂ ਨਹੀਂ ਰਹਿੰਦੀ। ਇਸੇ ਪ੍ਰਕਾਰ ਜਿਹੜੇ ਵਿਸ਼ੇ ਸੁੱਖਾਂ ਦੇ ਰਸ ਹਨ, ਇਹ ਜਾਣੋ ਕਿ ਫੁੱਲਾਂ ਦੀ ਸੁਗੰਧੀ ਦੀ ਤਰ੍ਹਾਂ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਫੁੱਲਾਂ ਦੀ ਸੁਗੰਧੀ ਸਦਾ ਨਹੀਂ ਰਹਿੰਦੀ, ਇਹ ਤਾਂ ਵਿਸ਼ੇ ਸੁੱਖਾਂ ਦਾ ਰਸ ਬਹੁਤਾ ਸਮਾਂ ਨਹੀਂ ਰਹਿੰਦਾ, ਬਾਅਦ ਵਿੱਚ ਪਛਤਾਵਾ ਆਪ ਹੀ ਕਰਨਾ ਪੈਂਦਾ। ਬਾਅਦ ਵਿੱਚ ਜੀ ਪਛਤਾਉਂਦਾ ਹੈ, ਝੂਰਦਾ ਹੈ। ਉਵੇਂ ਮਨ ਦੇ ਅੰਦਰ ਇਹ ਵਿਚਾਰ ਬਣਾ ਕਰਕੇ ਵਿਕਾਰਾਂ ਨੂੰ ਭੋਗਦਾ ਹੈ ਕਿ ਮੈਂ ਵਿਸ਼ਿਆਂ ਨੂੰ ਭੋਗਦਾ ਪਿਆ, ਵਿਕਾਰਾਂ ਨੂੰ ਭੋਗਦਾ ਪਿਆ।
ਪਰ ਪਤਾ ਉਦੋਂ ਚੱਲਦਾ ਜਦੋਂ ਵਿਸ਼ੇ ਵਿਕਾਰ ਜੀਵ ਨੂੰ ਭੋਗ ਕਰਕੇ ਚਲੇ ਜਾਂਦੇ ਆ। ਫਿਰ ਮੱਥੇ ਤੇ ਹੱਥ ਮਾਰਦਾ ਹੈ, ਪਰ ਉਦੋਂ ਦਾ ਸਮਾਂ ਲੰਘ ਗਿਆ ਹੁੰਦਾ ਹੈ। ਜਦੋਂ ਸਮਝਣ ਦਾ ਸਮਾਂ ਹੁੰਦਾ ਉਦੋਂ ਸਮਝਦਾ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਉਚਾਰਨ ਕਰ ਰਹੇ ਹਨ, ਕੁਸਮ ਰੰਗ ਸੰਗ ਰਸ ਰਚਿਆ। ਇਹ ਚੰਚਲ ਮਨ ਕੇਵਲ ਸੰਸਾਰ ਦੇ ਅੰਦਰ ਹਰ ਸਮੇਂ ਵਿਸ਼ੇ ਸੁੱਖਾਂ ਦੇ ਰਸ ਦੇ ਵਿੱਚ ਹੀ ਰਚਿਆ ਰਹਿੰਦਾ ਹੈ। ਜ਼ਿੰਦਗੀ ਦੇ ਅੰਦਰ ਕੇਵਲ ਇੱਕ ਜ਼ਹਿਰ ਦੀ ਤਰ੍ਹਾਂ ਮਹਾਰਾਜ ਕਹਿੰਦੇ ਜ਼ਹਿਰ ਨੂੰ ਪਾਉਣ ਦੇ ਵਾਸਤੇ ਹੀ ਉਪਾਇਓ ਯਤਨ ਕਰਦਾ ਰਹਿੰਦਾ ਹੈ, ਕੇਵਲ ਜ਼ਹਿਰ ਦੀ ਪ੍ਰਾਪਤੀ ਵਾਸਤੇ। ਬੇਸਮਝ ਹੋਣੇ ਕਰਕੇ ਆਪਣੇ ਵੱਲੋਂ ਭਾਵੇਂ ਬੜੇ ਸੁੱਖਾਂ ਨੂੰ ਮਾਣਦਾ ਕਿ ਮੈਨੂੰ ਬੜਾ ਸੁੱਖ ਮਿਲਦਾ ਪਿਆ ਵਿਸ਼ੇ ਸੁੱਖਾਂ ਨੂੰ ਭੋਗ ਕਰਕੇ, ਪਰ ਮਹਾਰਾਜ ਕਹਿੰਦੇ ਅਸਲ ਦੇ ਵਿੱਚ ਇੱਕ ਜ਼ਹਿਰ ਨੂੰ ਹੀ ਬਾਰ-ਬਾਰ ਪਾਉਣ ਦੇ ਵਾਸਤੇ ਯਤਨ ਕਰ ਰਿਹਾ ਹੁੰਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹਨ, ਹੋਰ ਕੋਈ ਯਤਨ ਹੀ ਨਹੀਂ ਕਰਦਾ। ਏਦਾਂ ਦੀ ਇਹ ਬੇਸਮਝ ਮਨ ਦੀ ਹਾਲਤ ਬਣੀ ਹੈ। ਬਾਰ-ਬਾਰ ਹਰ ਸਮੇਂ ਜੀਵਨ ਦੇ ਅੰਦਰ ਵਿਖਿਆ ਵੇਖ ਜ਼ਹਿਰ ਦੀ ਤਰ੍ਹਾਂ ਵਿਸ਼ਿਆਂ ਸੁੱਖਾਂ ਨੂੰ ਭੋਗਣ ਦੇ ਵਾਸਤੇ ਹੀ ਲੱਗਾ ਰਹਿੰਦਾ ਹੈ, ਔਰ ਜ਼ਹਿਰ ਹੀ ਇਕੱਤਰ ਕਰਨ ਦੇ ਵਿੱਚ, ਪਾਪ ਕਰਮਾਂ ਰੂਪੀ ਜ਼ਹਿਰ ਇਕੱਠੀ ਕਰਨ ਦੇ ਵਿੱਚ ਹੀ ਯਤਨ ਕਰਦਾ ਹੈ। ਲੋਭ ਸੁਣੈ ਮਨ ਸੁਖ ਕਰ ਮਨ। ਤੇ ਇਹ ਚੰਚਲ ਮਨ ਦੀ ਏਦਾਂ ਦੀ ਹਾਲਤ ਹੈ ਸਾਧ ਸੰਗਤ ਜੀ। ਮਨ ਜਦੋਂ ਵਿਕਾਰਾਂ ਵਿੱਚ ਵਿਰਸ ਜਾਂਦਾ ਹੈ ਨਾ, ਮਨ ਲੋਭੀ ਬਣ ਜਾਂਦਾ ਹੈ। ਤੇ ਜਦੋਂ ਕਿਤੋਂ ਪਤਾ ਚੱਲਦਾ ਹੈ ਨਾ ਕਿ ਫਲਾਣੇ ਥਾਂ ਤੇ ਬਹੁਤਾ ਧਨ ਮਿਲਣਾ ਹੈ, ਬਹੁਤੇ ਪਦਾਰਥ ਮਿਲਣੇ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਲੋਭੀ ਮਨ ਬੜਾ ਉੱਥੇ ਸੁਖ ਮੰਨਦਾ ਕਿ ਉੱਥੇ ਵਿਸ਼ੇਸ਼ ਕਰਕੇ ਪੁੱਜ ਕਰਕੇ ਮੈਂ ਦਾਵਾਂਗਾ, ਭਾਵੇਂ ਜਿੰਨੀ ਮਰਜ਼ੀ ਮੈਨੂੰ ਔਕੜਾਂ ਦਾ ਸਾਹਮਣਾ ਕਰਨਾ ਪਵੇ, ਭਾਵੇਂ ਜਿੰਨਾ ਮਰਜ਼ੀ ਮੈਨੂੰ ਯਤਨ ਕਰਨਾ ਪਵੇ, ਯਤਨ ਕਰਕੇ ਮੈਂ ਜ਼ਰੂਰ ਪਰ ਜ਼ਰੂਰ ਉੱਥੇ ਪੁੱਜਾਂਗਾ, ਕਿਉਂਕਿ ਉੱਥੇ ਬਹੁਤਾ ਧਨ ਮਿਲਣਾ ਹੈ, ਬਹੁਤੇ ਪਦਾਰਥ ਮਿਲਣੇ ਹੈ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਲੋਭ ਸੁਣੈ ਮਨ ਸੁਖ ਕਰ ਮੰਨੈ। ਮਹਾਰਾਜ ਕਹਿੰਦੇ ਮਨ ਕਰਕੇ ਬੜਾ ਸੁਖ ਮੰਨਦਾ ਹੈ। ਤੇ ਫਿਰ ਦੇਰੀ ਨਹੀਂ ਲਾਉਂਦਾ, ਵੇਗ ਤਾਂ ਹੈ। ਮਹਾਰਾਜ ਕਹਿੰਦੇ ਬੜੀ ਤੇਜ਼ੀ ਦੇ ਨਾਲ ਧਾਵਾ ਬੋਲ ਦਿੰਦਾ, ਕਾਹਲੀ ਦੇ ਨਾਲ ਭੱਜ ਕੇ ਜਾਂਦਾ, ਕਹਿੰਦੇ ਮੈਂ ਪਿੱਛੇ ਨਾ ਰਹਿ ਜਾਵਾਂ। ਐ ਭੱਜਾ ਜਾਂਦਾ ਕਾਹਲੀ ਦੇ ਨਾਲ। ਤੇ ਜੇ ਕਿਤੇ ਸਤ ਸੰਗਤ ਵਿੱਚ ਜਾਣਾ ਪਵੇ ਤੇ ਪੈਰ ਪਿੱਛੇ ਨੂੰ ਬਾਰ-ਬਾਰ ਖਿੱਚਦਾ। ਇਹ ਸਤ ਸੰਗਤ ਜੀ ਮਨ ਦੀ ਏਦਾਂ ਦੀ ਹਾਲਤ ਹੈ। ਜੇ ਕਿਤੇ ਗੁਰੂ ਕੀ ਸੰਗਤ ਵਿੱਚ ਜਾਣਾ ਪਵੇ ਨਾ ਤੇ ਝੂਰਦਾ ਹੋਏ ਜਾਂਦਾ, ਕਈ ਤਰ੍ਹਾਂ ਦੇ ਬਹਾਨੇ ਬਣਾਉਂਦਾ ਹੈ। ਕਿਤੇ ਮੈਨੂੰ ਚੌਂਕੜਾ ਨਾ ਮਾਰਨਾ ਪੈ ਜਾਵੇ, ਕਦੇ ਗੋਡੇ ਦਰਦ ਕਰਦੇ, ਕਦੇ ਪੇਟ ਦਰਦ ਕਰਦਾ, ਕਦੇ ਸਿਰ ਦਰਦ ਕਰਦਾ। ਇਹ ਪਤਾ ਨਹੀਂ ਕਿੰਨੇ ਕੁ ਬਹਾਨੇ ਬਣਾਉਣੇ ਸ਼ੁਰੂ ਕਰ ਦਿੰਦਾ। ਇਹ ਮਨ ਦੀ ਏਦਾਂ ਦੀ ਹਾਲਤ ਹੈ। ਪਰ ਹਜ਼ੂਰ ਕਹਿੰਦੇ ਇਹ ਲੋਭੀ ਹੋਇਆ ਮਨ ਬਾਰ-ਬਾਰ ਬੜੀ ਤੇਜ਼ੀ ਦੇ ਨਾਲ ਭੱਜ ਕਰਕੇ ਜਾਂਦਾ ਹੈ। ਲੋਭ ਸੁਣੈ ਮਨ ਸੁਖ ਕਰ ਮਾਨੈ, ਵੇਗ ਤਹਾਂ ਉਠ ਧਾਇਓ। ਵੇਗ ਬੜੀ ਤੇਜ਼ੀ ਦੇ ਨਾਲ, ਕਾਹਲੀ ਦੇ ਨਾਲ ਭੱਜ ਕਰਕੇ ਜਾਂਦਾ ਹੈ। ਐਸੀ ਇਸ ਲੋਭੀ ਮਨ ਦੀ ਹਾਲਤ ਹੈ। ਸਾਧ ਸੰਗਤ ਜੀ, ਜਿਹੜਾ ਬਾਬਾ ਖਡੂਰ ਸਾਹਿਬ ਨਗਰ ਦੇ ਵਿੱਚ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਨਾਲ ਈਰਖਾ ਕਰਦਾ ਸੀ, ਉਹਦਾ ਸਮਕਾਲੀ ਤਾਪਾ ਇੱਕ ਜੋ ਗੋਇੰਦਵਾਲ ਸਾਹਿਬ ਨਗਰ ਦੇ ਵਿੱਚ ਵੀ ਰਿਹਾ ਕਰਦਾ ਹੈ, ਉਹਦੇ ਨਾਲ ਬੜਾ ਸਾਧ ਸੰਗਤ ਜੀ ਭਰਾਵਾਂ ਵਰਗਾ ਮੇਲ ਸੀਗਾ ਤਪੇ ਦਾ। ਇਸ ਕਰਕੇ ਉਹ ਜਿਹੜਾ ਪਹਿਲਾ ਤਪਾ ਸ਼ਿਵਨਾਥ ਤਪਾ, ਉਹਦਾ ਇਤਿਹਾਸ ਵਿੱਚ ਜ਼ਿਕਰ ਆਇਆ, ਉਹਦਾ ਨਾਮ ਸ਼ਿਵਨਾਥ ਤਪਾ। ਉਹ ਗਰੀਬਨਵਾਜ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਨਾਲ ਹੀ ਈਰਖਾ ਕਰਦਾ ਸੀ। ਤੇ ਜਿਹੜੇ ਖਹਿਰੇ ਜੱਟ ਸਨ ਉਹਨਾਂ ਨੇ ਸਾਧ ਸੰਗਤ ਜੀ ਕੱਪੜੇ ਦੀ ਤਰ੍ਹਾਂ ਖਿੱਚ ਕਰਕੇ ਲੀਰੋ ਲੀਰ ਕਰ ਦਿੱਤਾ ਜਦੋਂ ਉਹਦਾ ਪਖੰਡ ਜ਼ਾਹਰ ਹੋ ਗਿਆ ਸੀ। ਇਸ ਕਰਕੇ ਤੇ ਉਹ ਜਿਹੜਾ ਗੋਇੰਦਵਾਲ ਸਾਹਿਬ ਨਗਰ ਦੇ ਵਿੱਚ ਤਪਾ ਰਹਿੰਦਾ ਹੈ, ਉਹ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਨਾਲ ਈਰਖਾ ਕਰਦਾ ਹੈ। ਗੁਰੂ ਘਰ ਦੇ ਵਿੱਚ ਬਹੁਤ ਸੰਗਤਾਂ ਆਉਂਦੀਆਂ ਨੇ, ਦਰਸ਼ਨੀ ਭੇਟਾਵਾਂ ਅਰਪਣ ਕਰਦੀਆਂ ਨੇ, ਤਰ੍ਹਾਂ ਦੇ ਪਦਾਰਥ, ਬਹੁਤ ਅਦਭੁਤ ਵਸਤੂਆਂ ਦੇਖ ਕਰਕੇ ਹਰ ਸਮੇਂ ਦੇ ਛੱਡਦੇ ਰਹਿਣਾ ਕਿ ਮੇਰੇ ਕੋਲ ਤਾਂ ਕੋਈ ਆਉਂਦਾ ਹੀ ਨਹੀਂ ਹੈ। ਇਹਨਾਂ ਦੇ ਕੋਲ ਵਸਤੂਆਂ ਦੇ ਪਦਾਰਥਾਂ ਦੇ ਅੰਬਾਰ ਲੱਗੇ ਰਹਿੰਦੇ ਨੇ। ਬੜਾ ਈਰਖਾ ਕਰਨੀ ਉਸ ਨੇ ਮਹਾਰਾਜ ਸਾਹਿਬ ਜੀ ਦੇ ਨਾਲ। ਤੇ ਇੱਕ ਦਿਨ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਸਮੁੱਚੀ ਸੰਗਤ ਨੂੰ ਹਜ਼ੂਰ ਨੇ ਹੁਕਮ ਕੀਤਾ ਕਿ ਪ੍ਰਸ਼ਾਦਾ ਛਕਾਉਣਾ ਹੈ, ਸਾਰਿਆਂ ਨੇ ਆ ਕਰਕੇ ਪ੍ਰਸ਼ਾਦਾ ਛਕਣਾ ਹੈ, ਲੰਗਰ ਕੀਤਾ ਤੇ ਸਾਧ ਸੰਗਤ ਜੀ ਤਪੇ ਨੂੰ ਸੁਨੇਹਾ ਭੇਜਿਆ
ਪਰ ਮਨ ਦੇ ਵਿੱਚ ਈਰਖਾ ਸੀ ਤੇ ਹੰਕਾਰ ਸੁਭਾਵਿਕ ਹੀ ਹੁੰਦਾ ਜਿਹੜਾ ਬੰਦਾ ਈਰਖਾ ਕਰਦਾ ਹੈ ਕਿ ਮੈਂ ਵੀ ਤਾਂ ਕੁਝ ਹੈ ਹੀ ਆ ਨਾ, ਮੇਰੇ ਵਰਗਾ ਵੀ ਕੋਈ ਹੈ, ਮੈਂ ਵੀ ਤਾਂ ਕੁਝ ਹੈ ਹੀ ਆ, ਮੈਨੂੰ ਕਿਉਂ ਲੋੜ ਆ ਜਾਣ ਦੀ। ਉਹ ਹੰਕਾਰ ਸੀਗਾ ਮਨ ਦੇ ਅੰਦਰ, ਹੰਕਾਰ ਦੇ ਬੰਧਨ ਦੇ ਵਿੱਚ ਵੱਜਿਆ ਹੋਇਆ, ਈਰਖਾ ਵਸੀਕਾਰ ਹੋਇਆ ਉਹ ਤਬਾ ਸਤ ਸੰਗਤ ਜੀ ਮਹਾਰਾਜ ਜੀ ਦੀ ਸੁਨੇਹਾ ਭੇਜਣ ਤੇ ਵੀ ਨਾ ਆਇਆ। ਤੇ ਫਿਰ ਸਤਿਗੁਰੂ ਜੀ ਨੇ ਬੜੇ ਢੰਗ ਦੇ ਨਾਲ ਸਤ ਸੰਗਤ ਜੀ ਉਹਦਾ ਪਖੰਡ ਜ਼ਾਹਰ ਕਰਨ ਦੇ ਵਾਸਤੇ ਹਜ਼ੂਰ ਨੇ ਕਿਹਾ ਕਿ ਇੱਕ ਮੋਹਰ ਦਿੱਤੀ ਜਾਵੇਗੀ। ਤੇ ਜਦੋਂ ਪਤਾ ਚੱਲਿਆ ਕਿ ਜਿਹਨੇ ਪ੍ਰਸ਼ਾਦਾ ਛਕਣਾ, ਜਿਹੜਾ ਗੁਰੂ ਕੀ ਪੰਗਤ ਦੇ ਵਿੱਚ ਬੈਠ ਕਰਕੇ, ਲੰਗਰ ਦੇ ਵਿੱਚ ਪੰਗਤ 'ਚ ਬੈਠ ਕਰਕੇ ਪ੍ਰਸ਼ਾਦਾ ਛਕੇਗਾ, ਉਹਨੂੰ ਇੱਕ ਮੋਹਰ ਵੀ ਦਿੱਤੀ ਜਾਵੇਗੀ। ਤੇ ਫਿਰ ਸਾਧ ਸੰਗਤ ਜੀ ਮਨ ਜਿਹੜਾ ਬੇਈਮਾਨ ਹੋਣਾ ਸ਼ੁਰੂ ਹੋ ਗਿਆ, ਲੋਭੀ ਮਨ ਦੀ ਹਾਲਤ ਮਹਾਰਾਜ ਦੱਸ ਰਹੇ ਹੈ। ਵੇਗ ਤਹਾਂ ਉੱਠਦਾ ਆਇਓ ਤੇ ਭੱਜ ਕੇ ਜਾਂਦਾ ਹੈ, ਪਰ ਫਿਰ ਵੀ ਸ਼ਰਮਿੰਦਗੀ ਮਹਿਸੂਸ ਕਰਦਿਆਂ ਹੋਇਆ ਆਪ ਤੇ ਨਾ ਗਿਆ। ਆਪਣੇ ਪੁੱਤਰ ਨੂੰ, ਛੋਟੀ ਉਮਰ ਦਾ ਸੀਗਾ, ਉਹਨੂੰ ਸਾਧ ਸੰਗਤ ਜੀ ਭੇਜਿਆ। ਬਹੁਤੀ ਭੀੜ ਸੀ, ਜਿੱਥੋਂ ਲੰਘ ਰਹੇ ਸੀ ਸੰਗਤ ਉੱਥੋਂ ਤਾਂ ਜਾ ਨਾ ਸਕਿਆ। ਤੇ ਜਿਸ ਪਾਸੇ ਦਰਿਆ ਵਗਦਾ, ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਉਹ ਕੰਧ ਜਿਹੜੀ ਉੱਤੋਂ ਦੀ ਟਪਾ ਰਿਹਾ ਸੀ ਆਪਣੇ ਪੁੱਤਰ ਨੂੰ, ਉਹ ਤਪਾ ਜਿਹੜਾ ਸਤਿਗੁਰੂ ਜੀ ਦੇ ਨਾਲ ਈਰਖਾ ਕਰਦਾ ਹੈ। ਜਦੋਂ ਕੰਧ ਟਪਾਈ ਹੈ, ਕੰਧ ਉੱਚੀ ਸੀ, ਥੱਲੇ ਡਿੱਗਣ ਕਰਕੇ ਉਹਦੀ ਲੱਤ ਟੁੱਟ ਗਈ। ਤੇ ਸਾਧ ਸੰਗਤ ਜੀ ਲੋਕਾਂ ਨੇ ਬੜੇ ਮਖੌਲ ਕੀਤੇ ਕਿ ਜੇ ਤੈਨੂੰ ਮਹਾਰਾਜ ਸਾਹਿਬ ਜੀ ਨੇ ਬੁਲਾਇਆ ਸੀ ਤੇ ਬਚਨ ਮੰਨ ਲੈਂਦਾ, ਕਿਉਂ ਈਰਖਾ ਕੀਤੀ ਸਤਿਗੁਰੂ ਜੀ ਦੇ ਨਾਲ। ਕੇਵਲ ਜਦੋਂ ਪੈਸਿਆਂ ਦਾ ਪਤਾ ਲੱਗਾ ਕਿ ਮੋਹਰਾਂ ਮਿਲਣੀਆਂ, ਧਨ ਮਿਲਣਾ, ਤਾਂ ਸਾਧ ਸੰਗਤ ਜੀ ਫਿਰ ਲੋਭੀ ਬਣ ਕੇ ਆਪਣੇ ਪੁੱਤਰ ਨੂੰ ਨੇ ਭੇਜਿਆ। ਸਤਿਗੁਰੂ ਜੀ ਕਹਿੰਦੇ ਇਦਾਂ ਦੀ ਲਾਲਚੀ ਲੋਭੀ ਮਨ ਦੀ ਹਾਲਤ ਹੈ, ਜਦੋਂ ਤਾਂ ਲੋਭ ਸੁਣੈ ਮਨ ਸੁਖ ਕਰ ਮੰਨੈ। ਮਨ ਕਰਕੇ ਬੜਾ ਸੁਖ ਮੰਨਦਾ ਹੈ, ਜਦੋਂ ਲੋਭੀ ਹੋ ਜਾਂਦਾ ਹੈ ਕਿ ਬਹੁਤੇ ਪਦਾਰਥ, ਬਹੁਤਾ ਧਨ ਮਿਲੇਗਾ, ਵੇਗ ਤਹਾਂ ਉੱਠ ਧਾਇਓ, ਤੇ ਫਿਰ ਦੇਰ ਨਹੀਂ ਲਾਉਂਦਾ, ਕਾਹਲੀ ਦੇ ਨਾਲ ਭੱਜ ਕਰਕੇ ਯਤਨ ਕਰਦਾ ਹੈ, ਬੜੀ ਦੌੜ ਦੇ ਨਾਲ ਜਾਂਦਾ ਕਿ ਤੇ ਮੈਂ ਪਿੱਛੇ ਨਾ ਰਹਿ ਜਾਵਾਂ। ਫਿਰਤ ਬਹੁਤ ਸ਼ਰਮ ਪਾਇਓ। ਇਸ ਪ੍ਰਕਾਰ ਫਿਰਦਿਆਂ ਇਸ ਲੋਭੀ ਮਨ ਹੋਏ ਜੀਵ ਨੇ ਕਿੰਨਾ ਸ਼ਰਮ ਪਾਇਓ, ਬੜੀ ਥਕਾਵਟ ਪਾ ਲਈ ਹੈ, ਥੱਕ ਗਿਆ, ਥੱਕ ਹਾਰ ਗਿਆ ਮਨ। ਫਿਰਦਿਆਂ ਦਰ ਦੇ ਨੱਕ ਰਗੜਦਿਆਂ ਹੋਇਆ, ਕਦੇ ਵਿਸ਼ਿਆਂ ਵਿਕਾਰਾਂ ਵਿੱਚ ਭੱਜ ਦੌੜ ਕਰਦੇ ਆ, ਕਿਧਰੇ ਭੰਨ ਨੂੰ, ਕਿਧਰੇ ਪਦਾਰਥਾਂ ਨੂੰ ਪਾਉਣ ਦੇ ਵਿੱਚ ਭੱਜ ਦੌੜ ਕਰਦੇ ਆ, ਔਰ ਇਸੇ ਪ੍ਰਕਾਰ ਕਿਧਰੇ ਲੋਭਵਸ ਹੋ ਕਰਕੇ ਦਰ ਦੇ ਮਥਾਜ ਹੁੰਦੇ ਆ। ਮਹਾਰਾਜ ਕਹਿੰਦੇ ਲੋਭੀ ਮਨ ਥੱਕ ਗਿਆ ਹੈ। ਸੰਤ ਦੁਆਰੇ ਆਇਓ। ਫਿਰ ਜਦੋਂ ਜੀਵ ਦੇ ਕਰਮ ਜਾਗੇ ਆ ਨਾ, ਥੱਕ ਹਾਰ ਕਰਕੇ ਸੰਤਾਂ ਮਹਾਂਪੁਰਖਾਂ ਦੇ ਦੁਆਰੇ ਆਇਆ ਹੈ, ਸਤਿਪੁਰਸ਼ਾਂ ਦੀ ਸੰਗਤ ਰੂਪ ਦੁਆਰੇ ਵਿੱਚ ਆ ਕਰਕੇ ਜੁੜਿਆ ਹੈ। ਕਰੀ ਕਿਰਪਾ ਪਾਰ ਬ੍ਰਹਮ ਸੁਆਮੀ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਪਾਰ ਬ੍ਰਹਮ ਅਕਾਲ ਪੁਰਖ ਪਰਮਾਤਮਾ ਨੇ, ਸਾਰੀ ਸ੍ਰਿਸ਼ਟੀ ਦੇ ਮਾਲਕ ਪਰਮੇਸ਼ਰ ਨੇ ਐਸੀ ਕਿਰਪਾ ਕਰ ਦਿੱਤੀ। ਨਾਨਕ ਲਿਓ ਸਮਾਇਓ। ਹਜ਼ੂਰ ਕਹਿੰਦੇ ਹਨ ਪਰਮਾਤਮਾ ਨੇ ਫਿਰ ਦਰਸ ਕੀਤਾ ਕਿ ਇਸ ਜੀਵ ਨੇ ਹੁਣ ਭਲੇ ਪੁਰਸ਼ਾਂ ਦੀ ਸੰਗਤ ਕੀਤੀ ਹੈ। ਫਿਰ ਨਾਨਕ ਲਿਓ ਸਮਾਇਓ, ਆਪਣੇ ਸਰੂਪ ਦੇ ਵਿੱਚ ਸਮੇਟ ਲਿਆ ਹੈ, ਆਪਣੇ ਸਰੂਪ ਦੀ ਅਭੇਦਤਾ ਬਖਸ਼ਿਸ਼ ਕਰ ਦਿੱਤੀ ਹੈ। ਐਸਾ ਅਕਾਲ ਪੁਰਖ ਪਰਮਾਤਮਾ ਜੀ ਦਾ ਬਿਰਧ ਹੈ। ਸਾਧ ਸੰਗਤ ਜੀ ਜੀਵਨ ਦੇ ਅੰਦਰ ਚੰਗੀ ਸੰਗਤ ਮਿਲ ਜਾਵੇ, ਪਰਮਾਤਮਾ ਜੀਵ ਦੇ ਕੀਤੇ ਹੋਏ ਗੁਨਾਹ ਬਖਸ਼ ਦਿੰਦਾ ਹੈ। ਕੀਤੇ ਹੋਏ ਬੁਰੇ ਕਰਮ, ਪਾਪ ਕਰਮ ਨੇ ਪਰਮਾਤਮਾ ਬਖਸ਼ ਕਰਕੇ ਜੀਵ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ ਹੈ। ਤਾਂ ਹੀ ਤਾਂ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕਹੇ ਆ ਕਿ ਪਿਤਾ ਵਾਲਾ ਪਿਆਰ ਕਿਤੇ ਪੜੋਸੀ ਕੋ ਨਹੀਂ ਸਾਧ ਸੰਗਤ ਜੀ ਮਿਲ ਸਕਦਾ। ਜੋ ਪਿਆਰ ਪਿਤਾ ਤੋਂ ਮਿਲ ਜਾਣਾ ਹੈ, ਉਹ ਕਿਸੇ ਪੜੋਸੀ ਤੋਂ, ਕਿਸੇ ਗੁਆਂਢੀ ਤੋਂ ਨਹੀਂ ਮਿਲ ਸਕਦਾ। ਇਸੇ ਪ੍ਰਕਾਰ ਪਰਮਾਤਮਾ ਜੈਸੀ ਦਇਆਲਤਾ ਹੋਰ ਕਿਸੇ ਦੇਵੀ ਦੇਵਤੇ ਜਾਂ ਕਿਸੇ ਭੇਖਧਾਰੀ ਪਖੰਡੀ ਦੇ ਕੋਲੋਂ ਨਹੀਂ ਪ੍ਰਾਪਤ ਹੋ ਸਕਦੀ। ਮਹਾਰਾਜ ਕਹਿੰਦੇ ਪਰਮਾਤਮਾ ਨੇ ਕਿਰਪਾ ਕਰਕੇ ਨਾਨਕ ਲਿਓ ਸਮਾਇਓ, ਆਪਣੇ ਸਰੂਪ ਦੇ ਵਿੱਚ ਹੀ ਸਮਾ ਲਿਆ ਹੈ। ਦੇਵ ਗੰਧਾਰੀ ਪੰਜਵਾ ਸਰਬ ਸੁਖਾ ਗੁਰ ਚਰਨਾ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪੂਰੇ ਸਤਿਗੁਰੂ ਜੀ ਦੇ ਚਰਨਾਂ ਦੇ ਮਹਾਤਮ, ਅਕਾਲ ਪੁਰਖ ਵਾਹਿਗੁਰੂ ਸਰੂਪ ਸਤਿਗੁਰੂ ਜੀ ਦੇ ਜੋ ਚਰਨ ਹਨ, ਕਿੰਨਾ ਵੱਡਾ ਉਹਨਾਂ ਦਾ ਭਾਣਾ ਮਹਾਤਮ ਹੈ। ਸਾਧ ਸੰਗਤ ਜੀ ਕਿੰਨੇ ਵਡਮੁੱਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਹਨ। ਸਰਬ ਸੁਖਾ ਗੁਰ ਚਰਨਾ,
ਇਹ ਗੁਰਸਿੱਖੋ, ਜਿੰਨੇ ਵੀ ਸੰਸਾਰ ਭਰ ਦੇ ਸੁੱਖ ਹਨ, ਲੋਕ ਪਰਲੋਕ ਦੇ ਸੁੱਖ ਹਨ, ਉਹ ਸਾਰੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚੋਂ ਮਿਲਦੇ ਹਨ। ਜਿਨ੍ਹਾਂ ਨੇ ਗੁਰੂ ਕੇ ਚਰਨਾਂ ਦੇ ਨਾਲ ਜੁੜਨਾ ਕੀਤਾ, ਮਨ ਬੁੱਧ ਰੂਪੀ ਹੱਥਾਂ ਦੇ ਨਾਲ ਮਹਾਰਾਜ ਸਾਹਿਬ ਜੀ ਦੇ ਚਰਨ ਘੁੱਟ ਕਰਕੇ ਪਕੜੇ ਆ, ਕਿਹੜਾ ਸੁੱਖ ਮਹਾਰਾਜ ਨੇ ਜਿਹੜਾ ਜੀਵਨ ਦੇ ਅੰਦਰ ਸਤਿਗੁਰੂ ਜੀ ਨੇ ਉਹਨਾਂ ਨੂੰ ਨਹੀਂ ਬਖਸ਼ਿਆ। ਮਹਾਰਾਜ ਕਹਿੰਦੇ ਸਾਰੇ ਸੁੱਖ ਪਰਮਾਤਮਾ ਨੇ ਉਹਨਾਂ ਨੂੰ ਬਖਸ਼ੇ ਹੈ ਜਿਨ੍ਹਾਂ ਨੇ ਗੁਰੂ ਚਰਨਾਂ ਦੇ ਨਾਲ ਜੁੜ ਜਾਣਾ ਕੀਤਾ ਹੈ। ਸਰਬ ਸੁਖਾ ਗੁਰ ਚਰਨਾ, ਹਜੂਰ ਕਹਿੰਦੇ ਸਾਰੇ ਹੀ ਸੁੱਖ ਗੁਰੂ ਚਰਨਾਂ ਦੇ ਵਿੱਚੋਂ ਮਿਲਣ ਵਾਲੇ ਹਨ। ਕਲਮਲ ਡਾਰਨ ਮਨਹਿ ਸਧਾਰਨ। ਜੀਵ ਦੇ ਜਿਹੜੇ ਕਲਮਲ ਕਮਾਏ ਹੋਏ ਵਜਰ ਪਾਪ ਹੈ ਨਾ, ਗੁਰੂ ਕੇ ਚਰਨਾਂ ਦੇ ਪ੍ਰਤਾਪ ਕਰਕੇ ਡਾਰਨ, ਮਹਾਰਾਜ ਕਹਿੰਦੇ ਉਹ ਸੁੱਟ ਦੇਣਾ ਕਰਦਾ ਹੈ, ਪਾਪ ਅਭਾਵ ਹੋ ਜਾਂਦੇ ਹੈ। ਕਲਮਲ ਡਾਰਨ ਮਨਹਿ ਸਧਾਰਨ, ਮਨ ਜਿਹੜਾ ਹੈ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਆਸਰੇ ਸਿੱਧ ਹੋ ਜਾਣਾ ਕਰਦਾ ਹੈ। ਮਨਹਿ ਸਧਾਰਨ, ਉਹ ਪਾਪ ਕਰਮਾਂ ਨੂੰ ਕਾਰਨ ਸੁੱਟ ਦਿੰਦੇ ਆ, ਕਦੇ ਵੀ ਆਪਣੇ ਜੀਵਨ ਦੇ ਅੰਦਰ ਪਾਪ ਕਰਮ ਨਹੀਂ ਕਮਾਉਂਦੇ। ਮਨਹਿ ਸਧਾਰਨ, ਅਤੇ ਮਨ ਆਪਣੇ ਨੂੰ ਸੁਧਾਰ ਲੈਂਦੇ ਆ ਜਿਹੜੇ ਜੀਵ ਗੁਰੂ ਚਰਨਾਂ ਦੇ ਨਾਲ ਜੁੜ ਜਾਂਦੇ ਹਨ। ਇਹ ਆਸਰ ਮੋਹਿ ਤਰਨਾ। हे ਮਹਾਰਾਜ ਸੱਚੇ ਪਾਤਸ਼ਾਹ ਜੀ, ਇਹੋ ਆਸਰਾ ਸਾਨੂੰ ਜੀਵਨ ਦੇ ਅੰਦਰ ਮਿਲ ਜਾਵੇ, ਤੁਹਾਡੇ ਚਰਨਾਂ ਦਾ ਆਸਰਾ ਮਿਲ ਜਾਵੇ, ਤੇ ਮਹਾਰਾਜ ਇਹੋ ਸਾਨੂੰ ਭਵ ਸਾਗਰ ਤੋਂ ਤਾਰਨ ਵਾਲਾ ਹੈ। ਇਹ ਆਸਰ ਮੋਹਿ ਤਰਨਾ, ਇਸ ਆਸਰੇ ਹੀ ਮਹਾਰਾਜ ਮੈਂ ਭਵ ਸਾਗਰ ਤੋਂ ਤਰਾਂਗਾ, ਇਸ ਲਈ ਆਪ ਕਿਰਪਾ ਕਰੋ, ਆਪਣੇ ਚਰਨਾਂ ਦੇ ਨਾਲ ਸਾਨੂੰ ਜੋੜ ਲਓ। ਸਾਧ ਸੰਗਤ ਜੀ, ਗੁਰੂ ਚਰਨਾਂ ਦਾ ਪਿਆਰ ਮਿਲ ਜਾਣਾ ਇਹ ਜੀਵਨ ਦੇ ਅੰਦਰ ਬੜੀ ਅਮੋਲਕ ਦਾਤ ਹੈ। ਹਰ ਇੱਕ ਜੀਵ ਨੂੰ ਨਹੀਂ ਪ੍ਰਾਪਤ ਹੁੰਦਾ। ਜਿਨ੍ਹਾਂ ਤੇ ਪ੍ਰਮਾਤਮਾ ਕਿਰਪਾ ਕਰਦਾ ਹੈ ਉਹ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਨਾਲ ਮਨ ਬਾਣੀ ਸਰੀਰ ਕਰਕੇ ਜੁੜ ਜਾਂਦੇ ਹਨ। ਸਤਿਗੁਰੂ ਜੀ ਦੇ ਚਰਨਾਂ ਨੂੰ ਆਪਣੇ ਹਿਰਦੇ ਅੰਦਰ ਵਸਾ ਕੇ ਰੱਖਦੇ ਨੇ, ਕਦੇ ਵੀ ਮਹਾਰਾਜ ਸਾਹਿਬ ਜੀ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਵਿਸਾਰਦੇ ਨਹੀਂ ਹੈ। ਜਿਵੇਂ ਸਾਧ ਸੰਗਤ ਜੀ, ਕਿੰਨਾ ਵੱਡਾ ਮਹਾਤਮ ਹੈ ਗੁਰੂ ਚਰਨਾਂ ਦਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਦੀ ਇੱਕ ਗਾਥਾ ਹੈ। ਇੱਕ ਵਾਰ ਸਾਧ ਸੰਗਤ ਜੀ ਦੀਵਾਨ ਲੱਗਾ ਹੋਇਆ ਤੇ ਸੁਭਾਵਕ ਹੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਚਨ ਕੀਤਾ, ਐ ਖਾਲਸਾ ਜੀ, ਕੋਈ ਐਸਾ ਸਿੰਘ ਹੋਵੇ ਜਿਸ ਨੇ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਹੋਣ। ਜਦੋਂ ਸ਼ਰੀਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਮਹਾਰਾਜ ਸਾਹਿਬ ਦੇ ਜੀਵਨ ਦੀ ਕਲਿਆਣ ਕਰਦੇ ਸਨ, ਉਦੋਂ ਮਹਾਰਾਜ ਸਾਹਿਬ ਜੀ ਨੇ ਸੱਚਖੰਡ ਗਮਨ ਨਹੀਂ ਸੀਗਾ ਕੀਤਾ, ਤੇ ਜਿਹੜਾ ਗਰੀਬ ਨਵਾਜ ਸਤਿਗੁਰਾਂ ਦੇ ਚਰਨਾਂ ਦੇ ਦਰਸ਼ਨ ਕਰਦਾ ਹੋਵੇ, ਚਰਨਾਂ ਦੀ ਸਪਰਸ਼ਤਾ ਪ੍ਰਾਪਤ ਹੋਈ ਹੋਵੇ, ਤੇ ਸਾਧ ਸੰਗਤ ਜੀ ਜਦੋਂ ਪਤਾ ਚੱਲੇ, ਕਹਿੰਦੇ ਪਿਸ਼ੌਰ ਦੇ ਇਲਾਕੇ ਵਿੱਚ ਇੱਕ ਸਿੰਘ ਹੈਗਾ, ਪੌਣੇ 200 ਸਾਲ ਦੀ ਉਹਦੀ ਉਮਰ ਸੀ ਉਸ ਸਮੇਂ। ਜਦੋਂ ਪਤਾ ਚੱਲਿਆ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਤਿਕਾਰ ਦੇ ਵਾਸਤੇ ਸਾਧ ਸੰਗਤ ਜੀ ਆਪ ਨਾਲ ਚੱਲ ਕਰਕੇ ਗਏ, ਤੇ ਸੁੰਦਰ ਪਾਲਕੀ ਦੇ ਵਿੱਚ ਉਹ ਨਿਹੰਗ ਸਿੰਘ ਬਾਣੇ ਵੀ ਸਿੰਘ ਸੀਗਾ। ਸੁੰਦਰ ਪਾਲਕੀ ਦੇ ਵਿੱਚ ਉਹਨੂੰ ਬਿਠਾਇਆ ਬੜੇ ਅਦਬ ਦੇ ਨਾਲ। ਇਹ ਸਿੰਘ ਨੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸਪਰਸ਼ਤਾ ਪ੍ਰਾਪਤ ਕੀਤੀ ਹੈ। ਨੇਤਰਾਂ ਦੇ ਨਾਲ ਮਹਾਰਾਜ ਗੁਰੂ ਕਲਗੀਧਰ ਪਿਤਾ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਹਨ। ਬੜਾ ਆਦਰ ਕੀਤਾ ਮਹਾਰਾਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਫਿਰ ਇਤਿਹਾਸ ਅੰਦਰ ਇਹ ਵੀ ਬਚਨ ਲਿਖੇ ਹੋਏ, ਕਹਿੰਦੇ ਕਿ ਜਿਸ ਪਾਲਕੀ ਵਿੱਚ ਬਿਠਾਇਆ ਸੀ ਨਾ ਉਹ ਸਿੰਘ ਨੂੰ, ਉਹਨੂੰ ਸਾਧ ਸੰਗਤ ਜੀ ਆਪ ਹੀ ਮਹਾਰਾਜ ਜੀ ਨੇ ਮੋਢਾ ਲਾ ਕਰਕੇ ਲੈ ਕੇ ਆਏ। ਪਿਸ਼ੌਰ ਦੇ ਇਲਾਕੇ ਤੋਂ ਆਏ, ਇੱਥੇ ਜਦੋਂ ਸਾਧ ਸੰਗਤ ਜੀ ਅੰਮ੍ਰਿਤਸਰ ਸਾਹਿਬ ਪਹੁੰਚੇ ਹੈ, ਫਿਰ ਸਜੇ ਹੋਏ ਦੀਵਾਰ ਦੇ ਵਿੱਚ ਬੜੇ ਪਿਆਰ ਦੇ ਨਾਲ ਸਿੰਘ ਤੋਂ ਮਹਾਰਾਜ ਸਾਹਿਬ ਜੀ ਦੇ ਬਚਨ ਸੁਣੇ। ਕਹਿੰਦੇ ਸਤਿਗੁਰੂ ਜੀ ਦੇ ਚਰਨਾਂ ਦਾ ਕੋਈ ਬੋਧਕ ਦੱਸੋ, ਤੁਸੀਂ ਨੇ ਕਿੰਨਾ ਸਮਾਂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕੀਤੇ ਹੈ। ਉਹ ਨਿਹੰਗ ਸਿੰਘ ਬਾਣੇ ਵੀ ਸਿੰਘ ਨੇ ਦੱਸਿਆ, ਕਹਿੰਦਾ ਜੀ ਮਹਾਰਾਜਾ ਜੀ, ਇਹਨਾਂ ਅੱਖਾਂ ਦੇ ਨਾਲ ਬਹੁਤ ਵਾਰ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਪਰਸੇ ਹੈ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ। ਪਰ ਨਾਲ ਇਹ ਵੀ ਬਚਨ ਸੁਣਾਇਆ, ਕਹਿੰਦੇ ਸਤਿਗੁਰੂ ਜੀ ਕਦੇ ਸਿੰਘਾਂ ਨੂੰ ਜਿਹੜਾ ਕੋਈ ਆ ਕਰਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਜੁੜਦਾ ਸੀ, ਹਜ਼ੂਰ ਆਪਣੇ ਚਰਨੀ ਹੱਥ ਨਹੀਂ ਸਨ ਕਿਸੇ ਨੂੰ ਲਾਉਣ ਦਿੰਦੇ। ਸੁਭਾਵਕ ਹੀ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸਪਰਸ਼ਤਾ ਪ੍ਰਾਪਤ ਹੋ ਜਾਂਦੀ, ਨਹੀਂ ਤਾਂ ਮਹਾਰਾਜ ਆਪ ਹੀ ਅੱਗੋਂ ਫਤਿਹ ਬੁਲਾਇਆ ਕਰਦੇ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਖਾਧੇ। ਉਹ ਸਿੰਘ ਨੇ ਜਦੋਂ ਮਹਾਰਾਜ ਜੀ ਨੂੰ ਦੱਸਿਆ ਤੇ ਕਹਿੰਦੇ ਕਿ ਮਹਾਰਾਜ ਜੀ ਦੇ ਚਰਨਾਂ ਦੀ ਸਪਰਸ਼ਤਾ ਦਾ ਕਿੰਨਾ ਕੁ ਆਨੰਦ, ਕੋਈ ਚਮਤਕਾਰ, ਕੋਈ ਗੌਰਵ ਦੱਸੋ। ਤੇ ਸਿੰਘ ਦੱਸਿਆ, ਕਹਿੰਦਾ ਕਿ ਮਹਾਰਾਜਾ ਜੀ ਇੱਕ ਵਾਰ ਮੈਨੂੰ ਵੀ ਗੁਰੂ ਚਰਨਾਂ ਦਾ ਸਪਰਸ਼ਤਾ ਪ੍ਰਾਪਤ ਹੋਈ ਹੈ ਤੇ ਜਿਵੇਂ ਬਿਜਲੀ ਕਰੰਟ ਲੱਗਣ ਦੇ ਨਾਲ ਸਰੀਰ ਸੁੰਨ ਹੋ ਜਾਂਦਾ ਹੈ, ਉਹਦੇ ਨਾਲ ਤਾਂ ਸਰੀਰ ਸੁੰਨ ਹੋ ਜਾਂਦਾ ਹੈ, ਇਵੇਂ ਕਹਿਣ ਲੱਗਾ ਮਹਾਰਾਜਾ ਜੀ ਜਦੋਂ ਮਹਾਰਾਜ ਜੀ ਦੇ ਚਰਨਾਂ ਦੀ ਸਪਰਸ਼ਤਾ ਮਿਲੀ ਹੈ ਨਾ, ਪਾਲਕੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਵਾਲ ਹੋਣ ਲੱਗੇ ਸਨ, ਗੁਰੂ ਕਲਗੀਧਰ ਪਿਤਾ ਮਹਾਰਾਜ, ਤੇ ਸੁਭਾਵਕ ਹੀ ਮਹਾਰਾਜ ਜੀ ਦੇ ਚਰਨਾਂ ਤੇ ਮੈਂ ਆਪਣਾ ਸੀਸ ਰੱਖਿਆ, ਨਮਸਕਾਰ ਕੀਤੀ। ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਜਦੋਂ ਡੰਡੌਤ ਕਰਨ ਲੱਗਾ, ਜਦੋਂ ਚਰਨਾਂ ਦੀ ਸਪਰਸ਼ਤਾ ਮੈਨੂੰ ਮਿਲੀ ਹੈ, ਸਰੀਰ ਮੇਰਾ ਇੱਕਦਮ ਮੈਂ ਸੁੰਨ ਹੋ ਗਿਆ ਸੀਗਾ। ਸੁੰਨ ਇਹ ਨਹੀਂ ਕਿ ਤਨ ਕਰਕੇ, ਮਨ ਕਰਕੇ, ਕਹਿੰਦੇ ਕਿਸੇ ਪ੍ਰਕਾਰ ਦਾ ਕੋਈ ਫੁਰਨਾ ਨਹੀਂ ਸੀ ਮਨ ਦੇ ਅੰਦਰ ਆਉਂਦਾ। ਹਰ ਇੱਕ ਰੋਮ ਦੇ ਵਿੱਚੋਂ, ਮੇਰੇ ਸਰੀਰ ਦੇ ਰੋਮ ਦੇ ਵਿੱਚੋਂ ਵਾਹਿਗੁਰੂ 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 ਸ਼ਬਦ ਦਾ ਇਹ ਜਾਪ ਜਿਹੜਾ ਸੀ ਹੋਣਾ ਸ਼ੁਰੂ ਹੋ ਗਿਆ। ਇਦਾਂ ਦਾ ਕਹਿੰਦੇ ਕਿ ਮਹਾਰਾਜ ਜੀ ਦੇ ਚਰਨਾਂ ਦੀ ਸਪਰਸ਼ਤਾ ਦਾ ਆਨੰਦ ਪ੍ਰਾਪਤ ਹੋਇਆ ਕਿ ਜੋ ਕਹਿਣ ਕਰਨੇ ਤੋਂ ਬਾਹਰ ਹੈ। ਇਸ ਕਰਕੇ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਐ ਗੁਰਸਿੱਖੋ ਸਰਬ ਸੁਖਾ ਗੁਰ ਚਰਨਾ। ਸਾਰੇ ਸੁਖ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚੋਂ ਪ੍ਰਾਪਤ ਹੁੰਦੇ ਹੈ। ਜੇਕਰ ਕੋਈ ਸਾਧ ਸੰਗਤ ਜੀ ਦੁਖਿਆਰਾ ਬੰਦਾ ਵੀ ਮਹਾਰਾਜ ਜੀ ਦੇ ਚਰਨਾਂ ਨੂੰ ਆਪਣੇ ਚਿੱਤ ਕਰਕੇ ਚਿੱਤ ਵਿੱਚ ਵਸਾ ਲੈਂਦਾ, ਉਹਦੇ ਦੁੱਖ ਵੀ ਦੂਰ ਹੋ ਜਾਂਦੇ ਹੈ। ਗਰੀਬਨ ਆਵਾਜ਼ ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਐਸੀ ਮਹਾਨ ਤੇ ਪਰਮ ਵਡਿਆਈ ਹੈ। ਜਿਹੜਾ ਦੇਵੀ ਦਾਸ ਸੀ ਨਾ, ਭੀਮ ਚੰਦ ਪਹਿਲ, ਜਿਹੜਾ ਪਹਾੜੀ ਕਹਿਲੂਰੀਏ ਰਾਜੇ ਦਾ ਵਜ਼ੀਰ ਸੀਗਾ। ਦੇਵੀ ਦਾਸ ਇੱਕ ਤਾਂ ਪੰਮਾ ਵਜ਼ੀਰ ਸੀ ਸਾਧ ਸੰਗਤ, ਤੇ ਇੱਕ ਦੇਵੀ ਦਾਸ ਵੀ ਵਜ਼ੀਰ ਸੀਗਾ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਇਸ ਨੂੰ ਦੂਤ ਬਣਾ ਕਰਕੇ ਨਾ, ਜਿਵੇਂ ਖੂਫੀਆ ਪੁਲਿਸ ਹੁੰਦੀ ਹੈ, ਇਹਦਾ ਰਿਪੋਰਟਰ ਬਣਾ ਕੇ ਖਬਰ ਲੈਣ ਦੇ ਵਾਸਤੇ ਕਿ ਜਾ ਕਰਕੇ ਦੇਖ ਕੇ ਆ ਕਿ ਕਿੱਦਾਂ ਦੇ ਹਾਲਾਤ ਹੈ, ਕਿ ਕਿਵੇਂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਕਿੱਦਾਂ ਦੇ ਉਹਨਾਂ ਕੋਲ ਜੁਝਾਰੂ ਸੂਰਮੇ ਹੈ, ਕਿੰਨੀ ਗਿਣਤੀ ਵਿੱਚ ਫੌਜ ਹੈ, ਉਹ ਸਾਰਾ ਕੁਝ ਦੇਖ ਕਰਕੇ ਆ ਗੁਪਤ ਰੂਪ ਦੇ ਵਿੱਚ ਜਦੋਂ ਭੇਖ ਵਟਾ ਕਰਕੇ ਗਿਆ, ਸਭ ਕੁਝ ਦੇਖਿਆ ਤੇ ਬੜੇ ਬੜੇ ਉੱਚੇ ਉੱਚੇ ਲੰਬੇ ਕੱਦ ਦੇ ਜਿਹੜੇ ਸਿੰਘ, ਬੜੇ ਚੜ੍ਹਦੀ ਕਲਾ ਵਾਲੇ ਸ਼ਸਤਰਧਾਰੀ, ਤਿਆਰ ਮਰ ਤਿਆਰ ਸੂਰਬੀਰ ਯੋਧੇ। ਸਾਧ ਸੰਗਤ ਜੀ, ਭਾਈ ਮੋਹਕਮ ਸਿੰਘ ਜੀ ਵਰਗੇ, ਭਾਈ ਉਦੈ ਸਿੰਘ ਜੀ ਵਰਗੇ, ਭਾਈ ਆਲਮ ਸਿੰਘ ਵਰਗੇ ਉੱਚੇ ਉੱਚੇ ਕੱਦ ਕਾਠ ਵਾਲੇ ਐ ਦਗਦੇ ਹੋਏ ਚਿਹਰੇ ਜਦੋਂ ਉਹਨਾਂ ਤੇ ਜਾ ਕੇ ਦਰਸ਼ਨ ਕੀਤੇ, ਇਹ ਸਾਧ ਸੰਗਤ ਜੀ ਬੜਾ ਦੰਗ ਰਹਿ ਗਿਆ। ਤੇ ਮਹਾਰਾਜ ਸਾਹਿਬ ਜੀ ਦੀ ਜਦੋਂ ਵਡਿਆਈ ਆ ਕਰਕੇ ਕੀਤੀ ਨਾ ਉਸ ਦੇਵੀ ਦਾਸ ਨੇ, ਇਹ ਭੀਮ ਚੰਦ ਰਾਜਾ, ਮੈਂ ਸੱਚੀ ਗੱਲ ਤੈਨੂੰ ਦੱਸਾਂਗਾ, ਗੁੱਸਾ ਨਾ ਕਰੀ। ਆ ਕਰਕੇ ਦੱਸਿਆ, ਕਹਿੰਦੇ ਕਿ ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਾਸ ਸੂਰਮੇ ਹੈ ਨਾ, ਸਿੰਘ ਹੈ, ਇਕੱਲਾ ਇਕੱਲਾ ਸਿੰਘ ਤੇਰੇ ਹਜ਼ਾਰਾਂ ਦੀ ਗਿਣਤੀ ਵਿੱਚ ਵੀ ਭਾਵੇਂ ਇਕੱਠੇ ਹੋ ਕੇ ਆ ਜਾਣ, ਉਹਨਾਂ ਦਾ ਮੁਕਾਬਲਾ ਕਰ ਸਕਦਾ ਹੈ। ਇਕੱਲਾ ਇਕੱਲਾ ਸਿੰਘ, ਇਹਨਾਂ ਦੇ ਤੇ ਮੈਂ ਪ੍ਰਤਾਪ, ਉਹਨਾਂ ਦੀ ਬਹਾਦਰੀ ਜਿਹੜੀ ਦੇਖ ਕਰਕੇ ਆਇਆ। ਤੇ ਸਾਧ ਸੰਗਤ ਜੀ ਨੇ ਗੁੱਸੇ ਵਿੱਚ ਆ ਕੇ ਨਾ ਜ਼ਲਾਦਾਂ ਨੂੰ ਕਹਿ ਦਿੱਤਾ, ਕਹਿੰਦੇ ਕਿ ਗੁਰੂ ਘਰ ਦਾ ਗੁਣ ਕਾ ਛਕ ਕੇ ਆਇਆ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀਆਂ ਸਾਡੇ ਦੁਸ਼ਮਣ ਦੀਆਂ ਸਿਫਤਾਂ ਕਰਦਾ, ਇਹਨੂੰ ਪਹਾੜ ਦੇ ਉੱਪਰ ਲੈ ਜਾਓ ਤੇ ਸੁਲਾਈਆਂ ਗਰਮ ਕਰਕੇ ਇਹਦੀ ਅੱਖਾਂ ਦੇ ਵਿੱਚ ਫੇਰੋ। ਸਾਧ ਸੰਗਤ ਜੀ, ਉਸ ਸਮੇਂ ਲਾਚਾਰ ਹੋਇਆ ਉਹ ਦੇਵੀ ਦਾਸ ਮਹਾਰਾਜ ਸਾਹਿਬ ਜੀ ਦੇ ਚਰਨਾਂ ਨੂੰ ਆਪਣੇ ਨੇਤਰਾਂ ਵਿੱਚ ਸਤਿਗੁਰਾਂ ਦੇ ਧਿਆਨ ਧਾਰਨ ਕੀਤਾ ਤੇ ਜਦੋਂ ਪਹਾੜ ਦੇ ਉੱਪਰ ਜਾ ਕਰਕੇ ਜ਼ਲਾਦਾਂ ਨੇ ਸੁਲਾਈਆਂ ਗਰਮ ਕਰਕੇ ਨੇਤਰਾਂ ਵਿੱਚ ਸਾਧ ਸੰਗਤ ਜੀ ਪਾਈਆਂ ਨੇ, ਤੇ ਥੋੜਾ ਜਿੰਨਾ ਵੀ ਕੋਈ ਆਜ ਨਹੀਂ ਸੀ ਆਈ ਦੇਵੀ ਦਾਸ ਨੂੰ। ਗਰੀਬਨ ਆਵਾਜ਼ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰਨ ਕੀਤਾ ਸੀ, ਪਹਾੜ ਦੇ ਉੱਪਰ ਸੁੱਟਿਆ, ਥੋੜਾ ਜਿੰਨਾ ਵੀ ਕੋਈ ਆਜ ਨਹੀਂ ਸੀ ਸਰੀਰ ਤੇ ਆਈ। ਤੇ ਫਿਰ ਭਰਿਆ ਪੀਤਾ ਹੋਇਆ ਕਹਿੰਦਾ ਕਿ ਇਸ ਰਾਜੇ ਨੂੰ ਜਾ ਕੇ ਕੀ ਲੈਣਾ, ਜਿਹਨੇ ਮੇਰੇ ਉੱਪਰ ਇੰਨਾ ਅਤਿਆਚਾਰ ਕੀਤਾ ਸੱਚ ਬੋਲਣ ਤੇ। ਫਿਰ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਾਰਨ ਕੀਤਾ ਤੇ ਸਿੱਧਾ ਅਨੰਦਪੁਰ ਸਾਹਿਬ ਆ ਗਿਆ ਸੀ ਦੇਵੀ ਦਾਸ। ਉਸ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪਣੇ ਮਾਤਾ ਜੀ ਮਾਤਾ ਗੁਜਰ ਕੌਰ ਜੀ ਦੇ ਚਰਨਾਂ ਤੇ ਨਮਸਕਾਰ ਕਰ ਰਹੇ, ਮਹਾਰਾਜ ਜੀ ਨੂੰ ਵੰਦਨਾ ਕਰ ਰਹੇ ਸਨ। ਗਰੀਬਨ ਆਵਾਜ਼ ਸਤਿਗੁਰੂ ਜੀ ਨੇ ਜਦੋਂ ਮਾਤਾ ਜੀ ਨੂੰ ਨਮਸਕਾਰ ਕੀਤੀ ਤੇ ਸਤਿਗੁਰੂ ਜੀ ਦੇ ਚਰਨਾਂ ਤੇ ਪੱਟੀਆਂ ਬੱਧੀਆਂ ਹੋਈਆਂ ਮਾਤਾ ਜੀ ਨੇ ਸੁਭਾਵਕ ਹੀ ਪੁੱਛਿਆ, ਸਤਿਗੁਰੂ ਜੀ ਕੀ ਕਾਰਨ ਹੈ? ਇੰਨੇ ਸਮੇਂ ਨੂੰ ਦੇਵੀ ਦਾਸ ਵੀ ਆ ਪਹੁੰਚਿਆ। ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ, ਜਿਸ ਸਿੱਖ ਨੇ ਪੱਟੀਆਂ ਬੁਝਾਈਆਂ ਨੇ ਮਾਤਾ ਜੀ ਉਹ ਵੀ ਆ ਗਿਆ, ਆਪ ਹੀ ਤੁਹਾਨੂੰ ਦੱਸੇਗਾ।
ਤੇ ਉਹ ਬੜਾ ਹੈਰਾਨ ਹੋ ਕਰਕੇ ਦੇਵੀਦਾਸ ਨੇ ਬੇਨਤੀ ਕੀਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਕਿ ਇਹ ਦੇਵੀਦਾਸ, ਜਦੋਂ ਪਹਾੜੀਆਂ ਦੇ ਜਿਹੜੇ ਜ਼ਲਾਦ ਭੀਮਚੰਦ ਦੇ ਜਿਹੜੇ ਕਹਿੰਦੇ ਜਿਹੜੇ ਜ਼ਲਾਦਾਂ ਨੇ ਤੈਨੂੰ ਦੁੱਖ ਦਿੱਤਾ ਸੀ ਨਾ, ਤਸੀਹ ਦੇਣ ਦੇ ਵਾਸਤੇ, ਤੈਨੂੰ ਮਾਰਨ ਦੇ ਵਾਸਤੇ ਤੇਰੇ ਅੱਖਾਂ ਦੇ ਵਿੱਚ ਸਲਾਈਆਂ ਗਰਮ ਕਰਕੇ ਪਾਈਆਂ ਸਨ, ਉਦੋਂ ਤੂੰ ਸਾਡੇ ਚਰਨਾਂ ਦਾ ਧਿਆਨ ਧਾਰਨ ਕੀਤਾ ਹੋਇਆ ਸੀ। ਇਸ ਕਰਕੇ ਥੋੜਾ ਜਿੰਨਾ ਵੀ ਤੈਨੂੰ ਦੁੱਖ ਨਹੀਂ ਲੱਗਣ ਦਿੱਤਾ, ਸਾਰਾ ਕਸ਼ਟ ਅਸੀਂ ਆਪਣੇ ਚਰਨਾਂ ਤੇ ਸਹਾਰਿਆ। ਤੇ ਸਾਧ ਸੰਗਤ ਜੀ ਉਸ ਸਮੇਂ ਨੇਤਰਾਂ ਦੇ ਵਿੱਚੋਂ ਬੜਾ ਵੈਰਾਗ ਪ੍ਰਗਟ ਕੀਤਾ ਦੇਵੀਦਾਸ ਨੇ ਤੇ ਕਹਿਣ ਲੱਗਾ, ਮਹਾਰਾਜ ਸਤਿਗੁਰੂ ਜੀ ਆਪ ਜੀ ਧੰਨ ਹੋ, ਮਹਾਰਾਜ ਆਪ ਜੀ ਧੰਨ ਹੋ, हे ਗਰੀਬ ਨਵਾਜ ਸਤਿਗੁਰੂ ਜੀ ਆਪ ਜੀ ਧੰਨ ਹੋ, ਬਾਰ ਬਾਰ ਧੰਨ ਹੋ ਕਹੀ ਜਾ ਰਿਹਾ ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ। ਔਰ ਫਿਰ ਸਤਿਗੁਰੂ ਜੀ ਦੇ ਚਰਨਾਂ ਦਾ ਹੀ ਭੌਰਾ ਬਣ ਗਿਆ, ਫਿਰ ਕਦੇ ਵੀ ਪਹਾੜੀਆਂ ਦੇ ਕੋਲ ਨਹੀਂ ਸੀਗਾ ਗਿਆ। ਐਸਾ ਮਹਾਰਾਜ ਜੀ ਦੇ ਚਰਨਾਂ ਦਾ ਪਿਆਰ ਹੈ। ਹਜ਼ੂਰ ਕਹਿੰਦੇ ਜਿਹੜੇ ਪਾਪ ਕਰਦੇ ਆ ਨਾ, ਕਲ ਮਲ ਡਾਰਨ ਮਨ ਹੀ ਸਧਾਰਨ, ਇਹ ਜਿਹੜੇ ਪਾਪ ਕਰਮ ਜੀਵੇ ਉਹ ਵੀ ਚਲੇ ਜਾਂਦੇ ਗੁਰੂ ਚਰਨਾਂ ਦੇ ਪਿਆਰ ਹੋਣੇ ਕਰਕੇ। ਔਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜ਼ੂਰ ਨੇ ਉਚਾਰਨ ਕੀਤਾ, ਇਹ ਆਸਰ ਮੋਹਿ ਤਰਨਾ, ਮਹਾਰਾਜ ਤੁਹਾਡੇ ਚਰਨਾਂ ਦੇ ਆਸਰੇ ਹੀ ਮੇਰਾ ਤਰਨਾ ਹੋਵੇਗਾ, ਇਸ ਲਈ ਕਿਰਪਾ ਕਰੋ। ਮਹਾਰਾਜ ਆਪਣੇ ਨਾਮ ਰੂਪੀ ਚਰਨ ਸਾਡੇ ਹਿਰਦੇ ਵਿੱਚ ਵਸਾ ਦੇਣਾ ਕਰੋ। हे ਸਤਿਗੁਰੂ ਜੀ, ਤੁਹਾਡੇ ਚਰਨਾਂ ਦਾ ਸਾਨੂੰ ਸਦਾ ਜੀਵਨ ਪਰ ਆਸਰਾ ਰਹਿਣਾ ਕਰੇ। ਵਿਸਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਪੂਜਾ ਅਰਚਾ ਸੇਵਾ ਬੰਦਨ। ਜੀਵਨ ਦੇ ਅੰਦਰ ਕੋਈ ਪੂਜਾ ਕਰਦਾ ਹੈ ਸਾਧ ਸੰਗਤ ਜੀ, ਫਿਰ ਅਰਚਨ ਕਰਦਾ, ਜਿਹਨੂੰ ਲੇਪਨ ਕਰਨਾ ਕਹਿੰਦੇ ਆ। ਔਰ ਇਸੇ ਪ੍ਰਕਾਰ ਕੋਈ ਸੇਵਾ ਕਰਦਾ, ਪੂਜਾ ਅਰਚਾ ਸੇਵਾ ਬੰਧਨ। ਬੰਧਨ ਕਹਿੰਦੇ ਨੇ ਬੰਧਨਾਂ ਨੂੰ ਨਮਸਕਾਰ ਕਰਨੇ ਨੂੰ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਜਿਹੜੀ ਇਹ ਟਹਿਲ ਹੈ ਨਾ ਗੁਰੂ ਚਰਨਾਂ ਦੀ ਸੇਵਾ ਕਰਨੀ ਹੈ, ਇਹੋ ਸਾਡੇ ਵਾਸਤੇ ਸਭ ਤੋਂ ਉੱਤਮ ਹੈ। ਪਿਆਰ ਵਿੱਚ ਭਿੱਜ ਕਰਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਕਰਨੀ, ਇਹੋ ਸਾਡੇ ਲਈ ਪੂਜਾ ਹੈ, ਇਹੋ ਹੀ ਅਰਚਾ ਹੈ, ਇਹੋ ਹੀ ਬੰਦਨਾ ਕਰਨੀ ਹੈ, ਜੋ ਗੁਰੂ ਚਰਨਾਂ ਦੀ ਸੇਵਾ ਬੜੇ ਭਾਵਨਾ ਦੀ ਸਹਿਤ ਹੋ ਕਰਕੇ ਕਰਨੀ ਹੈ। ਜਿਨ੍ਹਾਂ ਤੇ ਅਕਾਲ ਪੁਰਖ ਪਰਮਾਤਮਾ ਪ੍ਰਸੰਨ ਹੋ ਕਰਕੇ ਕਿਰਪਾ ਕਰਦਾ ਹੈ, ਸਾਧ ਸੰਗਤ ਜੀ ਉਹਨਾਂ ਦਾ ਹਿਰਦਾ ਕਮਲ ਦੀ ਤਰ੍ਹਾਂ ਖਿੜਿਆ ਰਹਿੰਦਾ ਹੈ, ਸਦਾ ਹਿਰਦੇ ਵਿੱਚ ਆਨੰਦ ਖੇੜਾ ਬਣਿਆ ਰਹਿੰਦਾ ਹੈ। ਫਿਰ ਉਸ ਨੂੰ ਦੁਬਾਰਾ ਕਦੇ ਵੀ ਮਾਤਾ ਦੇ ਗਰਭ ਦੇ ਵਿੱਚ ਨਹੀਂ ਪੈਣਾ ਪੈਂਦਾ, ਬਾਰ-ਬਾਰ ਮਾਤਾ ਦੇ ਗਰਭ ਦੇ ਵਿੱਚ ਕੋਠੇ ਨਹੀਂ ਲਟਕਣਾ ਪੈਂਦਾ, ਜਨਮ ਨਹੀਂ ਧਾਰਨ ਕਰਨਾ ਪੈਂਦਾ, ਮੌਤ ਦੇ ਮੂੰਹ ਵਿੱਚ ਨਹੀਂ ਪੈਣਾ ਪੈਂਦਾ, ਜਿਸ ਤੇ ਪ੍ਰਮਾਤਮਾ ਕਿਰਪਾ ਕਰਕੇ ਹਿਰਦੇ ਦੀ ਅਡੋਲਤਾ ਬਣਾ ਦਿੰਦਾ ਹੈ, ਹਿਰਦੇ ਅੰਦਰ ਆਪਣੇ ਸਰੂਪ ਦਾ ਆਨੰਦ ਬਖਸ਼ਿਸ਼ ਕਰ ਦਿੰਦਾ ਹੈ। ਸਫਲ ਮੂਰਤ ਪਰਸੋਂ ਸੰਤਨ ਕੀ। ਹਜ਼ੂਰ ਕਹਿੰਦੇ ਹਨ ਜਿਨ੍ਹਾਂ ਨੇ ਜੀਵਨ ਦੇ ਅੰਦਰ ਪਰਮੇਸ਼ਰ ਦੇ ਪਿਆਰੇ ਸਤਿਪੁਰਸ਼ਾਂ ਦੇ ਦੀਦਾਰ ਪਰਸਨਾ ਕੀਤੇ ਹੈ, ਸਫਲ ਮੂਰਤ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਪਰਸੋਂ ਸੰਤਨ ਕੀ, हे ਜੀਵਨ ਦੇ ਅੰਦਰ ਦਰਸ਼ਨਾਂ ਦੀ ਸਪਰਸ਼ਤਾ ਵੀ ਧਾਰਨ ਕਰ, ਨੇਤਰਾਂ ਨੂੰ ਸਫਲਿਆ ਕਰਨ ਦੇ ਵਾਸਤੇ। ਕਿਉਂਕਿ ਸਾਧ ਸੰਗਤ ਜੀ ਇਹ ਗ੍ਰੰਥਾਂ ਦੇ ਵਿੱਚ ਬਚਨ ਲਿਖੇ ਹੋਏ ਹਨ ਕਿ ਇੱਕ ਇੱਕ ਕਦਮ ਦੇ 100 ਜਗ ਦਾ ਜਿਹੜਾ ਹੈ ਨਾ ਫਲ ਮਿਲਣਾ ਕਰਦਾ ਹੈ ਜੇ ਪੂਰਨ ਸਾਧੂ ਦੇ ਦਰਸ਼ਨ ਕਰਨ ਵਾਸਤੇ ਜਾਏ। ਕਿੰਨਾ ਵੱਡਾ ਮਹਾਤਮ ਹੈ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੇ ਦੀਦਾਰ ਕਰਨੇ ਦਾ, ਕਿਉਂਕਿ ਸਾਧ ਰੂਪ ਹਰ ਆਪ ਧਾਰਿਆ। ਪਰਮੇਸ਼ਰ ਨੇ ਕਹਿੰਦੇ ਆਪ ਹੀ ਸਾਧੂ ਦਾ ਰੂਪ ਧਾਰਨ ਕੀਤਾ ਹੈ ਅਕਾਲ ਪੁਰਖ ਪਰਮਾਤਮਾ ਜੀ ਨੇ। ਤੇ ਜੇ ਸਾਧੂ ਦੇ ਦਰਸ਼ਨ ਕਰਨੇ ਉਹ ਰੱਬ ਦੇ ਦਰਸ਼ਨ ਕਰਨੇ ਹੁੰਦੇ ਆ ਤਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜ਼ੂਰ ਕਹਿੰਦੇ ਫਲਾਂ ਦੀ ਸਿੱਧ ਹੈ, ਸਫਲਾ ਹੈ ਦਰਸ਼ਨ ਪਰਮੇਸ਼ਰ ਦੇ ਪਿਆਰਿਆਂ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਰੂਪ ਜਾਣ ਕਰਕੇ ਦੀਦਾਰ ਕਰਨੇ। ਇਹ ਜੀਵਨ ਦੇਂਦੇ ਰਹੇ ਹੋਏ ਮਹਾਰਾਜ ਅਸੀਂ ਧਿਆਨ ਧਾਰਨ ਕਰਨਾ ਕਰੀਏ, ਅਸੀਂ ਸਾਡੇ ਤੇ ਕਿਰਪਾ ਕਰ ਦਿਓ। ਸਤਿਗੁਰੂ ਜੀ ਕਹਿੰਦੇ ਹਨ ਪਰਮਾਤਮਾ ਜਿਨ੍ਹਾਂ ਤੇ ਕਿਰਪਾਲੂ ਹੋਇਆ, ਸਾਰੀ ਸ੍ਰਿਸ਼ਟੀ ਦਾ ਜੋ ਮਾਲਕ ਹੈ, ਜਿਨ੍ਹਾਂ ਤੇ ਪਰਮਾਤਮਾ ਨੇ ਕਿਰਪਾਲਤਾ ਕੀਤੀ ਹੈ, ਕਿਰਪਾ ਦੇ ਘਰ ਵਿੱਚ ਆ ਕੇ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ। ਉਹ ਗੁਰਮੁਖ ਪਿਆਰਾ ਉਹ ਵਡਭਾਗਾ ਜੀਵ ਪਰੇ ਉਹ ਸਾਧ ਕੀ ਸਰਣਾ।
ਪੂਰਨ ਸਾਧੂ ਦੀ ਸ਼ਰਨ ਦੇ ਵਿੱਚ ਪਿਆ ਹੈ। ਭਾਵ ਜੀਵਨ ਦੇ ਅੰਦਰ ਉਹਨਾਂ ਨੂੰ ਭਲੇ ਪੁਰਸ਼ਾਂ ਦੀ ਸੰਗਤ ਮਿਲੀ ਹੈ, ਜਿਨ੍ਹਾਂ ਤੇ ਪਰਮਾਤਮਾ ਨੇ ਕਿਰਪਾ ਕੀਤੀ ਹੈ। ਸਾਧ ਸੰਗਤ ਜੀ, ਅਸੀਂ ਸੁਭਾਵਿਕ ਹੀ ਕਈ ਵਾਰ ਇਹ ਸਵਾਲ ਕਰਦੇ ਹਾਂ ਨਾ ਕਿ ਪਰਮਾਤਮਾ ਕਿਰਪਾ ਕਿਵੇਂ ਕਰਦਾ ਹੈ। ਇਹ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੱਸ ਰਹੇ ਸਵਾਲ ਦਾ ਜਵਾਬ ਦੇ ਰਹੇ ਹੈ। ਪਰਮਾਤਮਾ ਜਿਨ੍ਹਾਂ ਤੇ ਕਿਰਪਾ ਕਰਦਾ ਹੈ, ਪਰ ਉਹ ਸਾਧ ਕੀ ਸਰਨਾ, ਉਹ ਸਾਧੂ ਜਨਾਂ ਦੀ ਸੰਗਤ ਵਿੱਚ ਜਾ ਕੇ ਮਿਲਦਾ ਹੈ। ਇੱਕ ਕਿਰਪਾ ਹੈ, ਬੜੀ ਵੱਡੀ ਬਖਸ਼ਿਸ਼ ਹੈ ਜੀਵਨ ਦੇ ਅੰਦਰ, ਜਿਹੜਾ ਨਾਮ ਜਪਣ ਵਾਲਿਆਂ ਦੀ ਸੰਗਤ ਮਿਲ ਜਾਣੀ, ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਬ੍ਰਹਮ ਵਿਦਿਆ ਦੇ ਜੀਵਨ ਦੇ ਵਿੱਚ ਸੰਗਤ ਮਿਲਣੀ, ਇੱਕ ਪਰਮਾਤਮਾ ਦੀ ਕਿਰਪਾ ਹੈ। ਨਹੀਂ ਤਾਂ ਸਾਧ ਸੰਗਤ ਜੀ, ਕਿੰਨੇ ਬਹੁਤਾਤ ਗਿਣਤੀ ਦੇ ਵਿੱਚ ਕਈ ਵਾਰ ਅਸੀਂ ਦੂਰੋਂ ਚੱਲ ਕਰਕੇ ਆਉਂਦੇ ਹਾਂ, ਪਰ ਬਾਜ਼ਾਰਾਂ ਗਲੀਆਂ ਦੇ ਵਿੱਚ ਘੁੰਮ ਫਿਰ ਕਰਕੇ ਚਲੇ ਜਾਂਦੇ ਹਾਂ, ਨਾ ਕਿਤੇ ਨਾਮ ਆਪ ਜਪਦੇ ਨਾ ਜਪਣ ਵਾਲਿਆਂ ਦੀ ਸੰਗਤ ਕਰਦੇ ਆ। ਇਹ ਮਾੜੇ ਭਾਗਾਂ ਦੀ ਨਿਸ਼ਾਨੀ ਹੈ। ਪਰ ਜਿਨ੍ਹਾਂ ਤੇ ਪਰਮਾਤਮਾ ਕਿਰਪਾ ਕਰਦਾ ਹੈ, ਉਹਨਾਂ ਨੂੰ ਹਜ਼ੂਰ ਕਹਿੰਦੇ ਬ੍ਰਹਮ ਵਿਦਿਆ ਦੀ ਸੰਗਤ ਮਿਲਦੀ ਹੈ। ਪਰ ਇਹ ਸਾਧ ਕੀ ਸਰਨਾ, ਪਰਮੇਸ਼ਰ ਦੇ ਪਿਆਰੇ ਸਾਧੂ ਜਨਾਂ ਦੀ ਸ਼ਰਨ ਵਿੱਚ ਪੈਂਦੇ ਆ। ਮਹਾਰਾਜ ਕਹਿੰਦੇ ਜੀਵਨ ਦੀ ਸਫਲਤਾ ਵਾਸਤੇ ਉਹ ਸਿੱਖਿਆ ਲੈ ਲੈਂਦੇ ਹਨ। ਦੇਵ ਗੰਧਾਰੀ ਮਹੱਲਾ ਪੰਜਵਾ। ਆਪਣੇ ਹਰ ਪਹਿ ਬੇਨਤੀ ਕਰੇ ਕਹੀਐ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਨੇ, ਆਪਣੇ ਹਰ ਪਹਿ ਬੇਨਤੀ ਕਹੀਐ। ਬੇਨਤੀ ਸ਼ਬਦ ਨਹੀਂ ਉਚਾਰਨ ਕਰਨਾ, ਬੇਨਤੀ। ਮਹਾਰਾਜ ਕਹਿੰਦੇ ਆਪਣੇ ਪ੍ਰਭੂ ਅਕਾਲ ਪੁਰਖ ਪਰਮਾਤਮਾ ਜੀ ਦੇ ਚਰਨਾਂ ਵਿੱਚ ਬੇਨਤੀ ਕਰਨਾ ਕਰ। ਚਾਰ ਪਦਾਰਥ ਆਨੰਦ ਮੰਗਲ ਨਿਦ। ਇਹ ਜੀਵਾ, ਜੇਕਰ ਜੀਵਨ ਦੇ ਅੰਦਰ ਚਾਰੇ ਪਦਾਰਥ ਧਰਮ, ਅਰਥ, ਕਾਮ, ਮੋਕਸ਼, ਇਹ ਚਾਰੇ ਪਦਾਰਥਾਂ ਦੀ ਜੇਕਰ ਪ੍ਰਾਪਤੀ ਕਰਨੀ ਚਾਹੁੰਦਾ ਹੈ, ਆਪਣੇ ਪ੍ਰਭ ਪਹਿ ਹਰ ਪਹਿ ਬੇਨਤੀ ਕਰੀਏ। ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰ, ਅਰਦਾਸ ਕਰ, ਕਿਉਂਕਿ ਅਰਦਾਸ ਦੇ ਵਿੱਚ ਬੜੀ ਵੱਡੀ ਸ਼ਕਤੀ ਹੈ, ਬਹੁਤ ਵੱਡੀ ਤਾਕਤ ਹੈ। ਸਾਧ ਸੰਗਤ ਜੀ, ਜਿਸ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਇਹ ਤੋਂ ਹਜ਼ੂਰ ਸਾਹਿਬ ਦੀ ਧਰਤੀ ਤੋਂ ਥਾਪੜਾ ਦੇ ਕਰਕੇ ਪੰਜਾਬ ਦੇ ਵੱਲ ਤੋਰਿਆ, ਗੁਰੂ ਗਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਨੇ ਵਚਨ ਕਹੇ ਸਨ ਕਿ ਰਸਤੇ ਵਿੱਚ ਕੋਈ ਵੀ ਤੁਹਾਨੂੰ ਤੋੜ ਨਹੀਂ ਆਵੇਗੀ। ਸਾਧ ਸੰਗਤ ਜੀ, ਜ਼ੁਲਮ ਰਾਜ ਨੂੰ ਖਤਮ ਕਰਨ ਦੇ ਵਾਸਤੇ, ਮਿਟਾਉਣ ਦੇ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਜਦੋਂ ਗਏ ਹੈ ਤੇ ਮਹਾਰਾਜ ਜੀ ਨੇ ਵਚਨ ਕਰਕੇ ਤੋਰੇ ਸੀ, ਜਦੋਂ ਵੀ ਔਕੜ ਦਾ ਸਮਾਂ ਆਵੇ, ਪੰਜ ਸਿੰਘਾਂ ਨੇ ਮਿਲ ਕਰਕੇ ਅਰਦਾਸ ਕਰਨੀ, ਜੋ ਵੀ ਅਰਦਾਸ ਕਰੋਗੇ ਮਹਾਰਾਜ ਕਹਿੰਦੇ ਪੂਰੀ ਹੋਵੇਗੀ। ਤੇ ਜੇ ਸਾਧ ਸੰਗਤ ਜੀ ਧਨ ਦੀ ਜੇ ਕਿਧਰੇ ਪਦਾਰਥਾਂ ਦੀ ਲੋੜ ਸੀਗੀ, ਉਸ ਸਮੇਂ ਅਰਦਾਸ ਕੀਤੀ ਸਿੰਘਾਂ ਨੇ ਮਿਲ ਕਰਕੇ, ਪੰਜਾਂ ਸਿੰਘਾਂ ਨੇ, ਤੇ ਧਨ ਦੇ ਪਦਾਰਥਾਂ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਸਨ। ਜਿਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਪੰਜਾਬ ਦੇ ਵਿੱਚ ਗਏ ਹੈ, तो इस प्रकार हजूर कहते अपने हाथ पर बेनती करी है, हे जीव जे अरदास करनी ही है तो महाराज शिव जी के चरणों में कर, जो सारियां दियां भावनावां नूं जानन वाले है, हर एक दे मन की फरियाद नूं पूरी करन वाले सर्व कला समर्थ सतगुरु जी हन। इन्हां दे सन्मुख होकर के बेनती कर, चार पदार्थ आनंद मंगल निध, चार पदार्थ खुशियां खेड़े आनंद मंगल, फिर नौ निधियां करामातां सब शक्तियां महाराज कहते मिल जाणगियां। सुख सहज सद लहिया, फिर सुख सहज हिरदे की अडोलता आत्मिक सुख, फिर इसी प्रकार निधियां सिद्धियां जो करामातां जिन्हां नूं पाउण दे वास्ते किन्ने किन्ने कई शिले कढ़दे रहंदे, पर यह गुरसिख तू एक अरदास ही कर, हिरदे होकर के जूदड़ी कर। महाराज कहते किहड़ी दात है जिहड़ी पिछे रह जावेगी, सारियां दातां महाराज देण दे समर्थ हन। विश्राम दे के हजूर फरमाउंदे हन, जे परमात्मा दे चरनी लगना चाहता है, मान त्याग, अपने मन का मान छड़ देना कर, मान छड़ करके मान मोह दोनों को पाल हर गोबिंद के गुण गावे। ਜਿਹੜਾ ਮਾਨ ਮਨ ਦਾ ਮਾਨ ਤੇ ਸ਼ਰੀਰਾਂ ਦਾ ਮੋਹ ਛੱਡ ਕਰਕੇ ਪਰਮੇਸ਼ਰ ਦੇ ਗੁਣ ਗਾਉਂਦਾ ਹੈ, ਕਹੋ ਨਾਨਕੇ ਬਿਰ ਜੋ ਪ੍ਰਾਨੀ ਜੀਵਨ ਮੁਕਤ ਕਹਾਵੇ। ਸਤਿਗੁਰੂ ਜੀ ਕਹਿੰਦੇ ਉਹ ਜੀਵਨ ਮੁਕਤ ਪ੍ਰਾਣੀ ਅਖਵਾਉਂਦਾ ਹੈ, ਬੰਧਨਾਂ ਤੋਂ ਆਜ਼ਾਦ ਹੋਣ ਵਾਲਾ ਅਖਵਾਉਂਦਾ ਹੈ, ਜਿਹੜਾ ਮਾਨ ਤੇ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ।
ਮਨ ਦਾ ਮਾਣ ਵੀ ਛੱਡ ਦਿੰਦਾ ਹੈ ਅਤੇ ਸਰੀਰਾਂ ਦਾ ਮੋਹ ਕਰਨਾ ਵੀ ਛੱਡ ਦਿੰਦਾ ਹੈ। ਇਸ ਪ੍ਰਕਾਰ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ ਹੈ ਤੇ ਜੀਵ ਮਾਨ ਤਿਆਗ ਹਰ ਚਰਨੀ ਲਾਗਾ। ਮਨ ਦਾ ਮਾਨ ਛੱਡ ਕਰਕੇ ਨਿਮਰਤਾ ਦੇ ਘਰ ਵਿੱਚ ਜਾ ਕੇ ਪਰਮਾਤਮਾ ਦੇ ਚਰਨਾਂ ਨਾਲ ਜੁੜਨਾ ਕਰ। ਤਿਸ ਪ੍ਰਭ ਅੰਚਲ ਗਹੀਐ। ਉਸ ਪਰਮਾਤਮਾ ਦਾ ਅੰਚਲ ਪੱਲਾ ਪਕੜਨਾ ਕਰ। ਮਨ ਬੁੱਧ ਰੂਪੀ ਹੱਥਾਂ ਦੇ ਨਾਲ ਜਿਸ ਦਾ ਪੱਲਾ ਪਕੜਨ ਦੇ ਨਾਲ ਫਿਰ ਹੋਰ ਪੱਲੇ ਨਹੀਂ ਫੜਨੇ ਪੈਂਦੇ, ਕਿਉਂਕਿ ਜੇ ਸੰਸਾਰ ਦੇ ਅੰਦਰ ਕਿਸੇ ਦਾ ਪੱਲਾ ਫੜਦਾ ਹੈ ਫਿਰ ਬਾਰ-ਬਾਰ ਛੱਡ ਕੇ ਹੋਰ ਪਾਸੇ ਝਾਤ ਕਰਨੀ ਪੈਂਦੀ ਹੈ। ਕਦੇ ਕਿਸੇ ਪਾਸੇ ਝਾਕਣਾ ਪੈਂਦਾ, ਕਦੇ ਕਿਸੇ ਪਾਸੇ ਝਾਕਣਾ ਪੈਂਦਾ। ਮਨ ਦੇ ਅੰਦਰ ਬਲਬਲੇ ਪੈਦਾ ਹੁੰਦੇ ਨੇ, ਮਨ ਵਿੱਚ ਸ਼ੰਕੇ ਵੀ ਪੈਦਾ ਹੁੰਦੇ ਨੇ, ਪਤਾ ਨਹੀਂ ਮੇਰੀ ਸਹਾਇਤਾ ਹੋਣੀ ਵੀ ਹੈ ਕਿ ਨਹੀਂ ਹੋਣੀ। ਪਰ ਮਹਾਰਾਜ ਕਹਿੰਦੇ ਜੇ ਪਰਮਾਤਮਾ ਦਾ ਪੱਲਾ ਫੜ ਲਵੇ ਨਾ, ਸ਼ਰਨ ਨੂੰ ਵੀ ਭੱਲਾ ਕੁੱਟ ਕਰਕੇ ਪਕੜ ਲਵੇ, ਮਹਾਰਾਜ ਕਹਿੰਦੇ ਫਿਰ ਨਾ ਤਾਂ ਕੋਈ ਮਨ ਵਿੱਚ ਸ਼ੰਕਾ ਪੈਦਾ ਹੋਣਾ, ਨਾ ਕਿਸੇ ਪ੍ਰਕਾਰ ਦਾ ਡਰ ਪੈਦਾ ਹੋਣਾ। ਕਿਸੇ ਪ੍ਰਕਾਰ ਦਾ ਡਰ, ਕੋਈ ਸ਼ੰਕਾ, ਕਿਸੇ ਤਰ੍ਹਾਂ ਦੀ ਚਿੰਤਾ, ਕੋਈ ਝੋਰਾ ਤੇਰੇ ਮਨ ਦੇ ਅੰਦਰ ਨਹੀਂ ਪੈਦਾ ਹੋਵੇਗਾ, ਕਿਉਂਕਿ ਪਰਮੇਸ਼ਰ ਸਮਰੱਥ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਿਸ ਪ੍ਰਭ ਅੰਚਲ ਗਹੀ ਹੈ, ਉਸ ਪਿਆਰੇ ਪ੍ਰਭੂ ਦਾ ਅਕਾਲ ਪੁਰਖ ਪਰਮਾਤਮਾ ਦਾ ਪੱਲਾ ਪਕੜਨਾ ਕਰ। ਵਾਹਿਗੁਰੂ ਦੀ ਸ਼ਰਨ ਧਾਰਨ ਕਰ ਲੈਣਾ ਕਰ। ਆਂਚ ਨਾ ਲਾਗੈ ਅਗਨ ਸਾਗਰ ਤੇ। ਮਹਾਰਾਜ ਜੀ ਪਰਮੇਸ਼ਰ ਦਾ ਪੱਲਾ ਪਕੜ ਲਵਾਂਗੇ ਤੇ ਫਿਰ ਜੀਵਨ ਦੇ ਅੰਦਰ ਹੋਰ ਕਿਹੜੇ ਕਿਹੜੇ ਸੁੱਖ ਮਿਲਣਗੇ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਆਂਚ ਨਾ ਲਾਗੈ ਅਗਨ ਸਾਗਰ ਤੇ। ਇਹ ਜਿਹੜਾ ਸੰਸਾਰ ਸਮੁੰਦਰ ਹੈ ਨਾ, ਇਹ ਅਗਨੀ ਦਾ ਮਹਾਰਾਜ ਕਹਿੰਦੇ ਸਮੁੰਦਰ ਹੈ, ਜਿਸ ਵਿੱਚ ਵਿਕਾਰਾਂ ਦੀ ਪ੍ਰਚੰਡ ਲੱਟ ਕਰਦੀ ਜੋ ਅੱਗ ਬਲ ਰਹੀ ਹੈ। ਇੱਕ ਤਾਂ ਪਾਣੀ ਦਾ ਜਿਹੜਾ ਸਮੁੰਦਰ ਦਾ ਪ੍ਰਮਾਣ ਦਿੱਤਾ ਜਾਂਦਾ ਹੈ ਤੇ ਗੁਰਬਾਣੀ ਵਿੱਚ ਮਹਾਰਾਜ ਸਿਵ ਜੀ ਨੇ ਵੀ ਬਚਨ ਉਚਾਰਨ ਕੀਤੇ ਹੈ। ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਹਿ ਤੁਮ ਰਾਖਨ ਹਾਰੇ, ਪਾਵਕ ਸਾਗਰ ਅਥਾਹ ਲਹਿਰ ਬਹਿ, ਤਾਰਹੁ ਤਾਰਨ ਹਾਰੇ। ਇਹ ਪਰਮਾਤਮਾ ਅਥਾਹ ਪਤਾ ਨਹੀਂ ਕਿੰਨੀ ਕੁ ਵਿਕਾਰਾਂ ਦੀ ਪ੍ਰਚੰਡ ਅਗਨੀ ਬਣ ਰਹੀ ਹੈ। ਇਹਦੇ ਵਿੱਚ ਸੜਨੇ ਤੋਂ, ਇਹਦੇ ਵਿੱਚ ਰਾਖ ਹੋਣੇ ਤੋਂ ਮਹਾਰਾਜ ਕਿਰਪਾ ਕਰਕੇ ਸਾਨੂੰ ਬਚਾ ਲਓ। ਜਿਵੇਂ ਮਾਤਾ ਦੇ ਗਰਭ ਦੇ ਵਿੱਚ ਆਪ ਜੀ ਨੇ ਜਠਰਾ ਅਗਨੀ ਤੋਂ ਬਚਾ ਕੀਤਾ ਹੈ, ਇਸੇ ਪ੍ਰਕਾਰ ਵਿਕਾਰਾਂ ਰੂਪੀ ਅਗਨੀ ਤੋਂ ਵੀ ਮਹਾਰਾਜ ਸਾਨੂੰ ਆਪ ਕਿਰਪਾ ਕਰਕੇ ਬਚਾ ਲਓ। ਤੁਹਾਡੀ ਕਿਰਪਾ ਹੋਵੇ ਮਹਾਰਾਜ ਤਾਂ ਹੀ ਦੀ ਤੋਂ ਬਚਿਆ ਜਾ ਸਕਦਾ ਹੈ। ਨਹੀਂ ਤਾਂ ਕਦੇ ਮਹਾਰਾਜ ਕ੍ਰੋਧ ਦੀ ਅੱਗ ਦੇ ਵਿੱਚ ਮਨ ਸੜਦਾ ਰਹਿੰਦਾ ਹੈ, ਕਦੇ ਈਰਖਾ ਦੀ ਅੱਗ ਦੇ ਵਿੱਚ ਮਨ ਸੜਦਾ ਰਹਿੰਦਾ ਹੈ, ਕਦੇ ਵਿਕਾਰਾਂ ਦੀ ਅੱਗ ਦੇ ਵਿੱਚ ਹਰ ਸਮੇਂ ਮਨ ਭੁੱਜਦਾ ਰਹਿੰਦਾ, ਤਪਦਾ ਰਹਿੰਦਾ, ਕਦੇ ਵੀ ਮਨ ਸ਼ਾਂਤ ਨਹੀਂ ਹੁੰਦਾ। ਇਹ ਪਰਮਾਤਮਾ ਜੀ ਐਸੀ ਆਪ ਸਾਡੇ ਤੇ ਕਿਰਪਾ ਕਰੋ। ਤੋ ਹਜੂਰ ਉਚਾਰਨ ਕਰ ਰਹੇ ਨੇ ਆਂਚ ਨਾ ਲਾਗੈ ਅਗਨ ਸਾਗਰ ਤੇ। ਇਹ ਗੁਰਸਿੱਖ ਕੋਈ ਆਂਚ ਨਹੀਂ ਲੱਗਦੀ, ਥੋੜਾ ਜਿੰਨਾ ਵੀ ਸੇਕ ਨਹੀਂ ਲੱਗਣ ਦਿੰਦਾ ਪਰਮਾਤਮਾ, ਜੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਰਨ ਧਾਰਨ ਕਰ ਲਵੇ। ਸ਼ਰਨ ਸੁਆਮੀ ਕੀ ਅਹੀਐ। ਇਸ ਕਰਕੇ ਸੁਆਮੀ ਮਾਲਕ ਪਰਮਾਤਮਾ ਦੀ ਸ਼ਰਨ ਦੇ ਵਿੱਚ ਆਉਣਾ ਕਰ। ਇਹ ਬੜਾ ਵੱਡਾ ਲਾਹਾ ਹੈ ਜੀਵਨ ਦੇ ਅੰਦਰ। ਜਿਵੇਂ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਿੰਘ ਜੀ ਨੇ ਭਾਈ ਜੋਗਾ ਸਿੰਘ ਨੂੰ ਪਾਪ ਕਰਮਾਂ ਦੀ ਅੱਗ ਦੇ ਵਿੱਚ ਪੈਣੇ ਤੋਂ ਬਚਾਇਆ ਸੀ। ਸਾਰੀ ਰਾਤ ਆਪ ਪਹਿਰੇਦਾਰ ਬਣ ਕੇ ਪਹਿਰਾ ਦੇ ਕਰਕੇ ਬੇਸਵਾ ਦੇ ਦਰ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਆਪਣੇ ਸਿੱਖ ਨੂੰ ਸਾਧ ਸੰਗਤ ਜੀ ਨਰਕਾਂ ਦੀ ਅੱਗ ਵਿੱਚ ਪੈਣੇ ਤੋਂ, ਪਾਪ ਕਰਮ ਦੀ ਅੱਗ ਵਿੱਚ ਪੈਣੇ ਤੋਂ ਸਤਿਗੁਰੂ ਜੀ ਨੇ ਬਚਾਵਣਾ ਕੀਤਾ। ਇਸ ਕਰਕੇ ਮਹਾਰਾਜ ਕਹਿੰਦੇ ਉਸ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਆਉਣਾ ਕਰ। ਮਹਾਰਾਜ ਜੀ ਦਾ ਸ਼ਰਨ ਰੂਪੀ ਪੱਲਾ ਘੁੱਟ ਕਰਕੇ ਪਕੜ ਲੈਣਾ ਕਰ। ਕੋਟ ਅਪਰਾਧ ਮਹਾ ਅਕਿਰਤ ਖਾਨਾ। ਕਰੋੜਾਂ ਹੀ ਕੀਤੇ ਹੋਏ ਜਿਹੜੇ ਅਪਰਾਧ ਹਨ, ਮਹਾ ਅਕਿਰਤ ਕਣ ਤੇ ਮਹਾਨ ਵੱਡਾ ਕੋਈ ਅਕਿਰਤ ਕਣ ਹੋਣਾ ਕਰਦਾ ਹੈ। ਭਾਵ ਇੱਕ ਹੁੰਦਾ ਅਕਿਰਤ ਕਣ, ਇੱਕ ਹੁੰਦਾ ਬਹੁਤ ਵੱਡਾ ਅਕਿਰਤ ਕਣ। ਕਿਸੇ ਦੇ ਕੀਤੇ ਹੋਏ ਉਪਕਾਰ ਨੂੰ ਭੁਲਾ ਦੇਣਾ ਕਹਿੰਦੇ ਬੰਦਾ ਬੜਾ ਅਕਿਰਤ ਕਣ ਹੈ। ਤੇ ਕੋਈ ਵੱਡਾ ਉਪਕਾਰ, ਬਹੁਤੇ ਉਪਕਾਰ ਕੀਤੇ ਹੋਣ ਕਹਿੰਦੇ ਤੇਰੇ ਵਰਗਾ ਕੋਈ ਅਕਿਰਤ ਕਣ ਹੈ ਹੀ ਨਹੀਂ ਦੁਨੀਆ ਦੇ ਅੰਦਰ। ਇਹ ਸ਼ਬਦ ਅਸੀਂ ਵਰਤਦੇ ਹਾਂ ਤੇ ਮਹਾਰਾਜ ਕਹਿੰਦੇ ਕੋਟ ਅਪਰਾਧ ਔਰ ਇਸੇ ਪ੍ਰਕਾਰ ਕਿੰਨੇ ਹਨ ਮਹਾ ਅਕਿਰਤ ਕਣ। ਹਜ਼ੂਰ ਕਹਿੰਦੇ ਮਹਾਨ ਵੱਡਾ ਕੋਈ ਅਕਿਰਤ ਕਣ ਹੋਵੇ ਪਰਮਾਤਮਾ ਦੇ ਕੀਤੇ ਹੋਏ ਪ੍ਰਕਾਰਾਂ ਨੂੰ ਜਿਸ ਨੇ ਕਦੇ ਵੀ ਚੇਤੇ ਨਾ ਕੀਤਾ ਹੋਵੇ। ਬਹਰ ਬਹਰ ਪ੍ਰਭ ਸਹੀਐ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜ਼ੂਰ ਕਹਿੰਦੇ ਬਹਰ ਬਹਰ ਪ੍ਰਭ ਸਹੀ ਹੈ।
ਬਾਰ-ਬਾਰ ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਨੂੰ ਸੰਸਾਰ ਦੇ ਅੰਦਰ ਹੀ ਜਨਮ ਦੇਣਾ ਕਰਦਾ, ਜਿਹੜਾ ਅਕਿਰਤ ਕਣ ਬਣ ਜਾਣਾ ਕਰਦਾ। ਬਾਹਰ ਪ੍ਰਭ ਸਹੀ ਹੈ। ਤੇ ਜੇ ਕਿਤੇ ਹਰ ਇੱਕ ਸਵਾਸ ਦੇ ਨਾਲ ਬਾਰ-ਬਾਰ ਪ੍ਰਮਾਤਮਾ ਨੂੰ ਚੇਤੇ ਕਰੇ, ਪ੍ਰਮਾਤਮਾ ਤੇਰੇ ਕੀਤੇ ਹੋਏ ਔਗੁਣਾਂ ਨੂੰ ਸਹਾਰ ਲੈਂਦਾ ਹੈ। ਪਰ ਫਿਰ ਵੀ ਦੇਖੋ ਪ੍ਰਮਾਤਮਾ ਕਿੰਨਾ ਕਿਰਪਾਲੂ ਹੈ, ਕਿੰਨਾ ਵੱਡਾ ਦਿਆਲੂ ਹੈ ਪ੍ਰਮਾਤਮਾ। ਬਾਹਰ ਪ੍ਰਭ ਸਹੀ ਹੈ। ਭਾਵੇਂ ਜੀਵ ਕਰੋੜਾਂ ਹੀ ਅਪਰਾਧ ਕਰਦਾ ਹੈ, ਮਹਾ ਅਕਿਰਤ ਕਣ, ਵੱਡਾ ਅਕਿਰਤ ਕਣ ਪਾਪੀ ਵੀ ਬਣ ਜਾਂਦਾ ਹੈ, ਪਰ ਫਿਰ ਵੀ ਦੇਖੋ ਸਾਧ ਸੰਗਤ ਜੀ ਪ੍ਰਮਾਤਮਾ ਸਾਨੂੰ ਦਾਤਾਂ ਦੇ ਹੀ ਜਾਂਦਾ ਹੈ, ਦੇ ਹੀ ਜਾਂਦਾ ਹੈ। ਕਦੇ ਸਾਡੇ ਔਗੁਣਾਂ ਨੂੰ ਚਿਤਾਰਦਾ ਨਹੀਂ। ਸਾਡੇ ਸਾਧ ਸੰਗਤ ਜੀ ਅਕਿਰਤ ਕਣਤਾ ਨੂੰ ਕਦੇ ਵੀ ਪ੍ਰਮਾਤਮਾ ਚੇਤੇ ਨਹੀਂ ਕਰਦਾ, ਕਿਉਂਕਿ ਅਕਿਰਤ ਕਣਾਂ ਨੂੰ ਪਾਲਦਾ ਪ੍ਰਭ ਨਾਨਕ ਸਤ ਬਖਸ਼ਿੰਦ। ਐਸਾ ਬਿਰਧ ਹੈ ਪਰਮੇਸ਼ਰ ਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਨੇ। ਇਹ ਪਰਮੇਸ਼ਰ, ਇਹ ਅਕਾਲ ਪੁਰਖ ਪਰਮਾਤਮਾ ਮੇਰੇ ਤੇ ਕਿਰਪਾ ਕਰ। ਤੇ ਗੁਰਸਿੱਖ ਨੂੰ ਅਰਦਾਸ ਕਰ ਗੁਰੂ ਚਰਨਾਂ ਵਿੱਚ, ਮਹਾਰਾਜ ਮੇਰੇ ਤੇ ਐਸੀ ਕਿਰਪਾ ਕਰ ਦੇਵੋ, ਮਹਾਰਾਜ ਮੇਰੇ ਤੇ ਐਸੀ ਬਖਸ਼ਿਸ਼ ਕਰ ਦੇਣਾ ਕਰੋ। ਨਾਨਕ ਤਿਸ ਸਰਣਿ ਹੈ। ਇਹ ਪ੍ਰਮਾਤਮਾ, ਇਹ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਦੀ ਸ਼ਰਨ ਦੇ ਵਿੱਚ ਅਸੀਂ ਰਹਿਣਾ ਕਰੀਏ। ਐਸੀ ਮਹਾਰਾਜ ਸਾਡੇ ਤੇ ਕਿਰਪਾ ਕਰੋ, ਐਸੀ ਸਾਡੇ ਤੇ ਬਖਸ਼ਿਸ਼ ਕਰ ਦੇਵੋ। ਇਹ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਦੀ ਸ਼ਰਨ ਨੂੰ ਵੀ ਪੱਲਾ ਕਦੇ ਵੀ ਅਸੀਂ ਛੱਡੀਏ ਨਾ। ਕਰੁਣਾ ਹੈ ਪੂਰਨ ਪਰਮੇਸ਼ਰ। ਸਤਿਗੁਰੂ ਜੀ ਕਹਿੰਦੇ ਹਨ, ਜਿਨ੍ਹਾਂ ਤੇ ਪ੍ਰਮਾਤਮਾ ਨੇ ਕਰੁਣਾ ਅੰਮ੍ਰਿਤਮਈ ਕਿਰਪਾ ਦ੍ਰਿਸ਼ਟੀ ਪਾ ਦਿੱਤੀ ਹੈ, ਸਾਧ ਸੰਗਤ ਜੀ ਉਹ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਹੀ ਪਾਏ ਰਹਿੰਦੇ ਆ। ਕਦੇ ਵੀ ਵਾਹਿਗੁਰੂ ਜੀ ਦਾ ਦਰ ਛੱਡ ਕੇ ਹੋਰ ਦਰ ਤੇ ਭਟਕਦੇ ਨਹੀਂ, ਹੋਰ ਦਰ ਤੇ ਨੱਕ ਨਹੀਂ ਰਗੜਦੇ। ਜਿਨ੍ਹਾਂ ਤੇ ਪ੍ਰਮਾਤਮਾ ਕਿਰਪਾ ਕਰਕੇ ਆਪਣੇ ਚਰਨਾਂ ਦੇ ਨਾਲ ਜਿਨ੍ਹਾਂ ਨੂੰ ਜੋੜ ਲੈਂਦਾ ਹੈ, ਸਤਿਗੁਰੂ ਜੀ ਬਖਸ਼ਿਸ਼ ਕਰਨ। ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਵ ਸੱਜਣ ਅਸੀਸੜੀਆ, ਜਿਉ ਹੋਵੇ ਸਾਹਿਬ ਸਿਓ ਮੇਲਾ। ਕੋਟ ਪਰਾਧ ਮਹਾ ਅਕਿਰਤ ਘਨ, ਬਾਹਰ ਪ੍ਰਭ ਸਹੀ ਹੈ। ਕਰੁਣਾ ਮੈਂ ਪੂਰਨ ਪਰਮੇਸ਼ਰ, ਨਾਨਕ ਤਿਸ ਸਰਣਿ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Amen.